ਤੇ ਨਾਸਿਰ ਭਾਜੀ ਮੈਂ ਕਹਿੰਦਾ ਵੀ ਜਿੰਨਾ ਪਿਆਰ ਮੈਨੂੰ ਇਸ ਧਰਤੀ ਤੋਂ ਮਿਲਿਆ ਨਾ ਪਾਕਿਸਤਾਨ ਦੀ ਤੋਂ, ਤੇ ਮੈਨੂੰ ਕਿਸੇ ਵੀ ਦੇਸ਼ 'ਚੋਂ ਨਹੀਂ ਮਿਲਿਆ। ਇਹ ਕਹਿੰਦਾ ਸਤਿ ਸ਼੍ਰੀ ਅਕਾਲ ਸਰਦਾਰ ਜੀ, ਕਹਿੰਦਾ ਮਹਿਮਾਨ ਨੂੰ ਦੱਸੋ ਕੀ ਖਿਦਮਤ ਕਰੀਏ। ਤੇ ਉਹ ਨਾਲ ਦਾ ਬਾਈ ਨੇ ਮਜ਼ਾਕ ਕਰਦੇ ਨੇ, ਕਹਿੰਦਾ ਬਿੱਲ ਨਾ ਦੇ, ਕਹਿੰਦਾ ਗੱਲ ਹੈ ਕੋਈ ਨਹੀਂ ਲੈਣਾ, ਕਹਿੰਦਾ ਕੋਈ ਚੱਕਰ ਨਹੀਂ, ਮੇਰੀ ਸਾਰੀ ਤਨਖਾਹ ਲੱਗ ਜੇ ਬੇਸ਼ੱਕ, ਮੈਂ ਪੈਸਾ ਨਹੀਂ ਲੈਣਾ। ਇਸ ਤੇ ਵੀ ਹੁੰਦਾ ਨਾ ਜਦੋਂ ਸਿਕਿਉਰਿਟੀ ਲਾ ਦਿੰਦੇ ਨਾ ਤੇ ਥਾਣੇ ਦਾ ਅਗਲੇ ਥਾਣੇ ਵਾਲਾ ਉਹ ਭਾਜੀ ਮੇਰਾ ਟਾਇਰ ਪੈਂਚਰ ਹੋ ਗਿਆ, ਆ ਭਾਜੀ ਤੇਲ ਨਹੀਂ ਹੈਗਾ। ਤੇ ਮੈਨੂੰ ਇਦਾਂ ਦਾ ਫੀਲ ਹੁੰਦਾ ਹੀ ਨਹੀਂ ਵੀ ਮੈਂ ਕਿਸੇ ਹੋਰ ਮੁਲਕ 'ਚ ਫਿਰਦਾ। ਯਾਰ ਕੋਈ ਫਲੈਗ ਦਿਸ ਜਾਂਦਾ ਜਾਂ ਕੋਈ ਸਾਈਨ, ਫੇਰ ਲੱਗਦਾ ਵੀ ਹਾਂ ਵੀ ਹੋਰ ਮੁਲਕ 'ਚ। ਜ਼ਿੰਦਾ ਜੀਵ ਕੋ ਕਤਲ ਕਰਨਾ ਜਾਇਜ਼ ਹੈ, ਆਂਦਾ ਅਭੀ ਤੱਕ ਇਨਸਾਨ ਨਹੀਂ ਖਾਇਆ। ਗੱਲਾਂ ਕਰਦੇ ਹਾਂ ਆਪਾਂ ਪਾਕਿਸਤਾਨੀਆਂ ਤੇ ਖਾਧਾ ਪੀਤਾ ਕਿਵੇਂ, ਖਾਣ ਪੀਣ ਦਾ ਕਿਸ ਤਰ੍ਹਾਂ ਰਿਹਾ? ਖਾਣ ਪੀਣ ਦਾ ਤਾਂ ਪੁੱਛੋ ਹੀ ਨਾ, ਮੈਂ ਕਹਿੰਦਾ ਘਰਦਿਆਂ ਨੇ ਸਿਆਣ ਨਹੀਂ ਕਰ 5-5 ਕਿਲੋ ਭਾਰ ਵਧਾ ਲੈਣਾ ਭਾਈ, ਬਹੁਤ ਖਵਾਇਆ। ਸਵੇਰੇ ਵੀ ਚਿਕਨ, ਦੁਪਹਿਰੇ ਵੀ, ਚਲੋ ਵੀ ਨਾਨ, ਚਲੋ ਉਹ ਜਾਓ ਭਗਤ ਬਹੁਤ ਜ਼ਿਆਦਾ। ਕਿ ਬਹੁਤ ਸਾਰੇ ਮੁੰਡੇ ਜਿਹੜੇ ਨਸ਼ਿਆਂ ਨੂੰ ਲੱਗ ਜਾਂਦੇ ਆ, ਯੰਗਸਟਰ ਜਾਂਦੇ, ਤੇ ਤੁਸੀਂ ਉਹਨਾਂ ਨੂੰ ਲੱਭ ਕੇ ਉਹਨਾਂ ਦੀਆਂ ਫੈਮਲੀਆਂ ਨਾਲ ਬਣਾਉਂਦੇ, ਤੇ ਇਹ ਵੀ ਬੜੇ ਵੱਡੇ ਪੁੰਨ ਦਾ ਕੰਮ ਹੈ। ਤਾਂ ਕਿਸ ਤਰ੍ਹਾਂ ਕਰਦੇ? ਨਸ਼ੇ ਵਾਲਾ ਕੋਈ ਬੰਦਾ ਮਿਲਿਆ, ਮੈਨੂੰ ਉੱਧਰ ਲੈ ਗਿਆ ਉਹ, ਤੇ ਨਸ਼ਾ ਫਿਰ ਮੈਂ 2 ਦਿਨ ਤੋਂ ਲਵਾਊਗਾ, ਉਸ ਤੋਂ ਬਾਅਦ ਫਿਰ ਮੈਨੂੰ ਆਪ ਹੀ ਦੇਖਣਾ ਪੈਣਾ। ਮੈਂ ਚੋਰੀ ਕਰਨੀ ਆ ਨਸ਼ੇ ਲਈ, ਚੋਰੀ ਕਰੂੰਗਾ ਤਾਂ ਮੇਰੇ ਤੇ ਚਾਰਜਸ ਲੱਗਣਗੇ, ਚਾਰਜਸ ਲੱਗਣਗੇ ਤਾਂ ਮੈਂ ਲੁੱਕ ਕੇ ਰਹੂੰਗਾ, ਲੁਕਣ ਲਈ ਤਾਂ ਮੈਂ ਕਿੱਥੇ ਜਾਊਂਗਾ? ਬਾਹਰ ਖੇਤਾਂ 'ਚ, ਟੈਂਟਾਂ 'ਚ। ਬਸ ਆਹ ਹੁੰਦੇ ਨੇ 1-2 ਇੰਸੀਡੈਂਟ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਿਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਿਰ ਢਿੱਲੋਂ ਪੋਡਕਾਸਟ 'ਤੇ। ਬਹੁਤ ਸਾਰੇ ਸਾਡੇ ਕੋਲ ਦੋਸਤ ਆਉਂਦੇ ਨੇ ਜਿਨ੍ਹਾਂ ਨਾਲ ਪੋਡਕਾਸਟ ਕਰਕੇ ਉਹਨਾਂ ਦੇ ਐਕਸਪੀਰੀਅੰਸ ਪਾਕਿਸਤਾਨ ਦੇ ਓਵਰਆਲ ਜਿਹੜੇ ਉਹ ਕਿਤੇ 'ਚ ਉਹਨਾਂ ਨਾਲ ਗੱਲਬਾਤ ਕਰੀਦੀ ਹੈ। ਅੱਜ ਸਾਡੇ ਨਾਲ ਇੱਕ ਬਹੁਤ ਸੋਹਣਾ ਚਿਹਰਾ ਜਿਹੜਾ ਕੈਨੇਡਾ ਵਸਦੇ ਨੇ। ਕੈਨੇਡਾ ਦੇ ਵਿੱਚ ਅੱਜ ਕੱਲ੍ਹ ਦੇ ਹਾਲਾਤ ਨੂੰ ਲੈ ਕੇ ਆਂਦੇ ਉੱਥੇ ਚੱਲ ਰਿਹਾ ਥੋੜ੍ਹਾ ਜਿਹਾ, ਜੋ ਉਹਨੂੰ ਆਪਾਂ ਕਹੀਏ ਵੀ ਰਿਸੈਸ਼ਨ ਚੱਲਣ ਰਿਹਾ, ਅਤੇ ਉੱਥੋਂ ਦੇ ਹੁਣ ਪੰਜਾਬੀਆਂ ਦੇ ਕੀ ਹਾਲਾਤ ਨੇ। ਫਿਰ ਜਿਵੇਂ ਆਪਾਂ ਕਰੀਦਾ ਵੀ ਅਸੀਂ ਮਲਾਈ ਦਾ ਉੱਧਰ ਦੇ ਇੱਧਰ ਦੇ ਲੋਕਾਂ ਨੂੰ, ਅਤੇ ਇਹਨਾਂ ਦਾ ਇਹ ਵੀ ਬੜਾ ਵੱਡਾ ਇੱਕ ਯੋਗਦਾਨ ਹੈ ਵੀ ਉੱਥੇ ਜਿਹੜੇ ਬੱਚੇ ਚੱਲ ਜਾਂਦੇ ਆ, ਨੌਜਵਾਨ ਹੁੰਦੇ, ਯੰਗਸਟਰ ਹੁੰਦੇ ਆ 18-20 ਸਾਲ ਦੇ, ਉੱਧਰ ਵਾਲੇ ਪਾਸਿਓਂ +2 ਕਰਕੇ ਤੇ ਜਹਾਜ਼ੇ ਚਾੜ੍ਹ ਦਿੰਦੇ, ਅਤੇ ਕੁਛ ਫਿਰ ਗਲਤ ਹੱਥਾਂ 'ਤੇ ਵੀ ਚੱਲ ਜਾਂਦੇ। ਗਲਤ ਹੱਥਾਂ 'ਤੇ ਮਤਲਬ ਨਸ਼ੇ ਨੂੰ ਲੱਗ ਜਾਂਦੇ, ਆਈਸ ਨੂੰ ਲੱਗ ਜਾਂਦੇ, ਚਿੱਟੇ ਨੂੰ ਲੱਗ ਜਾਂਦੇ ਆ, ਅਤੇ ਉਹਨਾਂ ਨੂੰ ਵੀ ਲੱਭ ਕੇ ਉਹਨਾਂ ਦੇ ਮਾਪਿਆਂ ਨਾਲ ਮਿਲਾਉਂਦੇ ਆ, ਅਤੇ ਫਿਰ ਉਹਨਾਂ ਨੂੰ ਜਹਾਜ਼ ਦੀਆਂ ਟਿਕਟਾਂ ਲੈ ਕੇ ਆਪਣੇ ਵਤਨ ਆਪਣੇ ਵਤਨ ਪੰਜਾਬ ਵੀ ਭੇਜਦੇ। ਸੋ ਅੱਜ ਸਾਡੇ ਨਾਲ ਨੇ ਮਿੰਟੂ ਭਾਜੀ, ਜਿਨ੍ਹਾਂ ਦਾ ਚੈਨਲ ਆ ਪੇਂਡੂ ਕੈਨੇਡੀਅਨ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਤੁਹਾਨੂੰ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਬੜੀ ਸੋਹਣੀ ਪੱਗ ਤੇ ਸੋਹਣਾ ਪਾਇਆ ਫੌਜੀਆਂ ਵਾਲਾ, ਜਿਵੇਂ ਹੁਣੇ ਡਿਊਟੀ ਛੱਡ ਕੇ ਆਏ। ਹਾਂਜੀ ਬਿਲਕੁਲ। ਹਾਂ, ਸ਼ੁਕਰੀਆ ਜੀ ਸਾਰਿਆਂ ਦਾ, ਤੇ ਬਹੁਤ ਵਧੀਆ ਲੱਗ ਰਿਹਾ। ਨਾਸਿਰ ਭਾਜੀ ਤੁਹਾਨੂੰ ਦੇਖਦਿਆਂ ਨੂੰ ਕਾਫੀ ਟਾਈਮ ਹੋ ਗਿਆ। ਮੈਂ ਟਰੱਕ ਚਲਾਉਂਦਾ ਹੁੰਦਾ, ਜਦੋਂ ਅਮਰੀਕਾ ਜਾਂਦਾ ਤਾਂ ਤੁਹਾਡੀਆਂ ਵੀਡੀਓ ਸਾਹਮਣੇ ਆਉਣੀਆਂ, ਜਦੋਂ ਤੁਸੀਂ ਪਾਕਿਸਤਾਨ ਨੂੰ ਮਿਲਾਉਂਦੇ ਹੁੰਦੇ ਸੀ ਨਾ। ਸੋਚਿਆ ਸੀ ਵੀ ਕਦੇ ਪਾਕਿਸਤਾਨ ਜਾਵਾਂਗੇ, ਅਤੇ ਮੈਂ ਟਰਾਈ ਵੀ ਕੀਤਾ ਸੀ 3 ਸਾਲ ਪਹਿਲਾਂ। ਕਿੰਨੇ ਸਾਲ ਪਹਿਲਾਂ? 3 ਸਾਲ ਪਹਿਲਾਂ। ਅੱਛਾ। ਜਦੋਂ ਮੈਂ ਇੰਡੀਆ ਆਇਆ ਸੀ, ਉਦੋਂ ਤੁਹਾਡੀ ਵੀਡੀਓ ਲਵਲੀ ਭਾਜੀ ਤੁਹਾਡੇ ਨਾਲ ਹੁੰਦੇ ਸੀਗੇ, ਅਤੇ ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ ਸੀਗਾ, ਕਿਉਂਕਿ ਮੇਰੀ ਪਾਕਿਸਤਾਨੀ ਕੋਈ ਫਰੈਂਡ ਸੀਗੀ ਕੈਨੇਡਾ 'ਚ, ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਸੀ, ਲਵਲੀ ਭਾਜੀ ਤੁਹਾਡਾ ਚੈਨਲ ਰਿਕਮੈਂਡ ਕੀਤਾ ਸੀ। ਫਿਰ ਮੈਂ ਦੇਖਿਆ, ਮੈਂ ਮੈਸੇਜ ਕੀਤਾ, ਜਦੋਂ ਉਹ ਕਹਿੰਦੇ ਵੀ ਭਾਜੀ ਇੱਦਾਂ ਕਰਕੇ ਤੁਹਾਨੂੰ ਪਾਸਪੋਰਟ ਸਾਨੂੰ ਇੰਡੀਅਨ ਐਮਬੈਸੀ ਜਾਣਾ ਪੈਣਾ ਤੁਹਾਨੂੰ, ਉੱਥੇ ਜਿਹੜੀ ਪਾਕਿਸਤਾਨੀ ਐਮਬੈਸੀ ਜਿਹੜੀ ਬਣੀ ਹੋਈ ਹੈ। ਅਤੇ ਮੈਂ ਘਰੇ ਗੱਲ ਕਰ ਬੈਠਾ ਵੀ ਮੈਂ ਪਾਕਿਸਤਾਨ ਚੱਲਿਆ, ਬੁੜੀਆਂ ਦਾ ਲੱਗ ਗਈਆਂ ਕਰਨ, ਲੈ ਉੱਥੇ ਚੱਲੇ ਆ, ਉੱਥੇ ਤਾਂ ਗੋਲੀ ਮਾਰ ਦੇਣਗੇ, ਤੂੰ ਇਕੱਲਾ ਚੱਲਿਆ ਮੁੜ। ਮਤਲਬ ਸਾਡੇ ਦਿਮਾਗ 'ਚ ਉਦੋਂ ਤਾਂ ਰਿਪਣ ਖੁਸ਼ੀ, ਜਾਂ ਉਦੋਂ ਕਿਸੇ ਦਾ ਬਲੌਗ ਨਹੀਂ ਸੀ ਆਉਂਦਾ, ਉਹ ਤੁਹਾਡੀਆਂ ਵੀਡੀਓ ਇਕੱਲੀਆਂ ਪਾਕਿਸਤਾਨ ਵਾਲੀ ਸੀਗੀਆਂ, ਉਹ ਵੀ ਬਹੁਤ ਘੱਟ ਲੋਕ, ਉਦੋਂ 3 ਸਾਲ ਪਹਿਲਾਂ ਘੱਟ ਸੀ ਕਰੇਜ। 3 ਸਾਲ 2014 ਦਾ ਹੀ ਸ਼ੁਰੂ ਕੀਤਾ, ਉਹਨੂੰ ਪਤਾ ਵੀ ਨਹੀਂ ਕਿਸੇ ਨੂੰ, ਸਾਨੂੰ ਨਹੀਂ YouTube ਦਾ ਪਤਾ ਹੁੰਦਾ ਵੀ ਉਦੋਂ ਪੈਸੇ ਆਉਂਦੇ। ਅਤੇ ਲੋਕਾਂ ਨੂੰ ਪਤਾ ਨਹੀਂ ਸੀ, ਅਤੇ ਉਹ ਕਹਿੰਦੇ ਵੀ ਨਹੀਂ ਉੱਥੇ ਤਾਂ ਐਂ ਹੋ ਜਾਂਦਾ, ਉੱਥੇ ਤਾਂ ਐਂ ਹੋ ਜੂ, ਉਹ ਕਲੇਜਾ ਪਾ ਲਿਆ। ਮੈਂ ਕਿਹਾ ਛੱਡ ਪਰਾਂ ਯਾਰ, ਰਹਿ ਨਹੀਂ ਦੇ। ਮੇਰਾ ਮਨ ਬੜਾ ਦੁਖੀ ਹੋਇਆ ਵੀ ਮੀਡੀਆ ਮਤਲਬ ਜੋ ਵਹਿੰਦੇ ਆ, ਉਦੋਂ ਇੰਨਾ ਡਰਾਇਆ ਸੀ ਵੀ ਪਾਕਿਸਤਾਨ ਵੱਲੋਂ ਵੀ ਉੱਥੇ ਚਲੇ ਗਏ ਤਾਂ ਤੁਸੀਂ ਬਚਣਾ ਹੀ ਨਹੀਂ। ਮੈਨੂੰ ਵੀ ਸੀਗਾ ਮਾੜਾ ਮਾਟਾ ਤਾਂ ਐਡਾ ਦਾ ਚੱਕਰ ਵੀ, ਮੈਂ ਯਾਰ ਓਬਵੀਅਸਲੀ, ਕਿਉਂਕਿ ਹੁਣ ਤੱਕ ਸਾਡੇ ਮੀਡੀਆ 'ਤੇ ਇਹੀ ਦਿਖਾਇਆ ਵੀ ਉੱਥੇ ਆਏ ਆ, ਜੇ ਆ ਬੋ ਆ, ਹੈ ਨਾ, ਇਹੀ ਚੱਲਦਾ ਰਹਿੰਦਾ। ਕਿਉਂਕਿ ਸਾਡੇ ਹੈਗਾ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਇਹ ਵੀ ਬਹੁਤ ਵੱਡਾ ਵੀ, ਜੇ ਤੁਸੀਂ ਪਾਕਿਸਤਾਨ ਚਲੇ ਗਏ, ਤੁਸੀਂ ਹੋਰ ਕੰਟਰੀ, ਤੁਹਾਨੂੰ ਬਹੁਤ ਪ੍ਰੋਬਲਮ ਆਉਣੀ ਆ। ਇਹ ਬਹੁਤ ਜ਼ਿਆਦਾ ਵੀ ਜੇ ਤੁਹਾਡੇ ਪਾਸਪੋਰਟ 'ਤੇ ਪਾਕਿਸਤਾਨ ਦਾ ਲੱਗ ਗਿਆ, ਭੁੱਲ ਜਾਓ ਹੋਰ ਮੁਲਕ। ਉੱਦਾਂ ਬੜਾ ਮੈਂ ਕਿਹਾ, ਪਰ ਮੈਂ ਕੈਨੇਡਾ ਤਾਂ ਮੈਨੂੰ 9 ਸਾਲ ਹੋ ਗਏ, ਅਤੇ ਅਮਰੀਕਾ ਮੈਨੂੰ 6 ਸਾਲ ਲਗਾਤਾਰ ਗਿਆ ਮੈਂ। ਮਤਲਬ 6 ਸਾਲ ਦੇ ਵਿੱਚ 4 ਸਾਲ ਅਮਰੀਕਾ ਹੀ ਰਿਹਾ, ਕਿਉਂਕਿ 3 ਦਿਨ ਟਰੱਕ ਉੱਥੇ ਹੁੰਦਾ ਸੀਗਾ, 2 ਦਿਨ ਇੱਧਰ, 3 ਦਿਨ ਉੱਧਰ। ਉਸ ਤੋਂ ਫਿਰ ਮੈਂ ਯੂਰਪ ਗਿਆ 18 ਕੁ ਦਿਨ, ਅਤੇ ਦੁਬਈ ਲਾ ਕੇ ਆਇਆ 4 ਰਾਤਾਂ। ਅਤੇ ਨਾਸਿਰ ਭਾਜੀ ਮੈਂ ਕਹਿੰਦਾ ਵੀ ਜਿੰਨਾ ਪਿਆਰ ਮੈਨੂੰ ਇਸ ਧਰਤੀ ਤੋਂ ਮਿਲਿਆ ਨਾ ਪਾਕਿਸਤਾਨ ਦੀ ਤੋਂ, ਅਤੇ ਮੈਨੂੰ ਕਿਸੇ ਵੀ ਦੇਸ਼ 'ਚੋਂ ਨਹੀਂ ਮਿਲਿਆ। ਬਹੁਤ ਵਧੀਆ ਲੱਗਿਆ, ਜਿਹੜਾ ਕਿ ਮੇਰੇ ਦਿਮਾਗ 'ਚ ਸੀਗਾ ਵੀ ਯਾਰ ਹਾਂ
ਮੈਨੂੰ ਫਖਰ ਹੋ ਰਿਹਾ ਵੀ ਪੱਗ ਬੰਨੀ ਹੈ ਮੇਰੇ, ਕਿਉਂਕਿ ਪੱਗ ਦਾ ਮੈਨੂੰ ਅਹਿਸਾਸ ਪਹਿਲੀ ਵਾਰੀ ਹੋਇਆ ਹੂੰ ਜਿੱਥੇ ਰੇਹੜੀ ਵਾਲਾ ਬੰਦਾ ਮੇਰੇ ਤੋਂ ਪੈਸੇ ਨਹੀਂ ਲੈ ਰਿਹਾ, ਜਿੱਥੇ ਪੰਪ ਤੇ ਮੈਥੋਂ ਟੈਂਕੀ ਭਰਾ ਕੇ ਕਹਿੰਦੇ ਵੀ ਜਿੰਨੀ ਮੇਰੀ ਤਨਖਾਹ ਮੈਂ ਤਨਖਾਹ ਦੇ ਦੂੰ ਤੈਨੂੰ, ਵੀ ਤਨਖਾਹ ਮੈਂ ਵੀ ਤੁਸੀਂ ਪੈਸਾ ਨਹੀਂ ਦੇਣਾ। ਉਹ ਪੰਪ ਵਾਲਾ ਇਨਸੀਡੈਂਟ ਜ਼ਰੂਰ ਸ਼ੇਅਰ ਕਰਿਓ ਵੀ ਕਿਵੇਂ ਹੋਇਆ। ਇਨਸੀਡੈਂਟ ਨਹੀਂ ਮੈਂ ਕਹਾਂਗਾ, ਉਹ ਪਿਆਰ ਕਿਸ ਤਰ੍ਹਾਂ ਪਿਆਰ ਵਾਲਾ ਕਿਵੇਂ ਹੋਇਆ। ਪਹਿਲੀ ਗੱਲ ਤਾਂ ਜਦੋਂ ਵੀ ਸਾਨੂੰ ਕਿਤੇ ਦੇਖਦੇ ਆ, ਜਦੋਂ ਮੈਂ ਸ਼ੀਸ਼ਾ ਖੋਲ ਦਿੰਦਾ ਸਾਡੀ ਚੈਕਿੰਗ ਨਹੀਂ ਕਿਤੇ ਹੁੰਦੀ, ਉਹ ਸਰਦਾਰ ਨੂੰ ਦੇਖ ਕੇ ਪਹਿਲੇ ਹੀ ਕਹਿ ਦਿੰਦਾ ਵੀ ਨਹੀਂ ਭਾਜੀ ਸਾਨੂੰ ਕੋਈ ਇਸ਼ੂ ਨਹੀਂ। ਮੈਂ ਨਾ ਦੱਸਾਂ, ਮੈਂ ਸਵੇਰ ਦੇ ਨਿਕਲੇ ਸੀ 6 ਵਜੇ ਦੇ, ਤੇ ਥੱਕਿਆ ਮੈਂ ਬਹੁਤ ਸਾਂ। ਮੈਂ ਕਿਹਾ ਵੀ ਗੱਡੀ ਤੁਸੀਂ ਚਲਾਓ, ਤੇ ਇਹਦੇ ਨਾਲ ਦਾ ਗੱਡੀ ਚਲਾਉਣ ਡਿਆ ਪਿਆ ਕਰਨ, ਤੇ ਇਹ ਨਾਲ ਬਹਿ ਗਿਆ, ਤੇ ਅੱਗੋਂ ਗੱਡੀ 'ਚੋਂ ਮੁੱਕ ਗਿਆ ਤੇਲ, ਤੇ ਅਸੀਂ ਜਦੋਂ ਡੀਜ਼ਲ ਭਰਵਾਇਆ ਨਾ, ਤੇ ਅੱਗੋਂ ਸਾਰੀ ਗੱਲ ਇਹ ਦੱਸਣਗੇ ਵੀ ਤੁਸੀਂ ਅੰਦਰ ਚਲੇ ਗਏ, ਤੇ ਉਹ ਬਾਈ ਜੀ ਨੇ ਸ਼ੀਸ਼ਾ ਜਦੋਂ ਮੈਂ ਪਿੱਛੇ ਬੈਠਾ ਸੀ ਕਹਿੰਦਾ ਸਤਿ ਸ਼੍ਰੀ ਅਕਾਲ ਸਰਦਾਰ ਜੀ, ਕਹਿੰਦਾ ਮਹਿਮਾਨ ਨੂੰ ਦੱਸੋ ਕੀ ਖਿਦਮਤ ਕਰੀਏ, ਤੇ ਉਹ ਨਾਲ ਦਾ ਬਾਈ ਨੇ ਮਜ਼ਾਕ ਕਰਦੇ ਨੇ ਕਹਿੰਦਾ ਬਿੱਲ ਨਾ ਦੇ, ਕਹਿੰਦਾ ਗੱਲ ਹੈ ਕੋਈ ਨਹੀਂ ਲੈਣਾ। ਉਹ ਕਹਿੰਦਾ ਵੀ ਤੇਲ ਵੱਧ ਵੀ ਹੋ ਸਕਦਾ, ਕਹਿੰਦਾ ਕੋਈ ਚੱਕਰ ਨਹੀਂ ਮੇਰੀ ਸਾਰੀ ਤਨਖਾਹ ਲੱਗ ਜੇ ਬੇਸ਼ੱਕ, ਮੈਂ ਪੈਸਾ ਨਹੀਂ ਲੈਣਾ, ਕਿਉਂਕਿ ਸਰਦਾਰ ਬਾਈ ਆਇਆ ਤਾਂ ਕਰਕੇ ਵੀ ਮੈਂ ਦੱਸਾਂ 25000 ਪੁੱਛਿਆ ਉਹਨੂੰ, ਫਿਰ 25000 ਦਾ ਤਨਖਾਹ ਮੇਰੀ, ਤੇ 18000 ਤੇਲ ਆਂਦਾ ਵੀ ਕੋਈ ਗੱਲ ਨਹੀਂ, ਗੱਲ ਹੀ ਕੋਈ ਨਹੀਂ, ਕਹਿੰਦਾ ਕੋਈ ਚੱਕਰ ਨਹੀਂ। ਤੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਧਰਤੀ ਤੋਂ ਇੰਨਾ ਪਿਆਰ ਮਿਲਦਾ ਹੋਣਾ। ਹਾਂ ਯੂਰਪ ਵੀ ਗਿਆ ਮੈਂ, ਠੀਕ ਆ ਉੱਥੇ ਨੋਰਮਲ ਓਕੇ ਵਧੀਆ, ਜਿਹੜੇ ਉੱਥੇ ਮਿੱਤਰ ਸੀਗੇ, ਪਰ ਇੰਨਾ ਪਿਆਰ ਵੀ ਜਿੱਥੇ ਮੈਂ ਗਲੀ 'ਚ ਜਾਂਦਾ ਮੈਨੂੰ ਹਰੇਕ ਬੰਦਾ, ਮੈਨੂੰ ਚਾਚੀਆਂ ਤਾਈਆਂ ਲੱਗਦੀਆਂ ਨੇ ਜਿੱਦਾਂ ਪਾਕਿਸਤਾਨੀ ਭੈਣਾਂ ਜਾਂ ਉਹਦੀਆਂ ਬੀਬੀਆਂ, ਨਿੱਕੇ ਨਿੱਕੇ ਜਵਾਕ ਫੋਟੋਆਂ ਕਰਾ ਰਹੇ ਮੇਰੇ ਨਾਲ, ਬਈ ਫੋਟੋ ਕਰਾਉਣੀ ਆ, ਬਹੁਤ ਵਧੀਆ ਲੱਗਿਆ, ਬਹੁਤ ਜ਼ਿਆਦਾ ਵਧੀਆ। ਬਾਕੀ ਤੁਹਾਡਾ ਪਿਆਰ, ਤੁਸੀਂ ਇੰਨਾ ਮਹਿਮਾਨ ਨਵਾਜ਼ੀ ਕੀਤੀ। ਜਦੋਂ ਅਸੀਂ ਉੱਥੇ ਐਂਟਰ ਹੋਏ ਬਾਰਡਰ 'ਤੇ, ਸਾਨੂੰ ਕਿਸੇ ਨੇ ਕੋਈ ਬੇਫਾਲਤੂ ਚੈੱਕ ਨਹੀਂ ਕੀਤਾ, ਕਿਸੇ ਨੇ ਨਹੀਂ ਚੈੱਕ ਕੀਤਾ, ਬਹੁਤ ਵੀ ਐਵੇਂ ਕਿਵੇਂ ਥੋੜੇ ਕੁੜਤੇ ਫਰੋਲੀ ਜਾਣ ਐਵੇਂ ਹੀ, ਮੈਨੂੰ ਕਿਸੇ ਨੇ ਇੱਦਾਂ ਹੱਥ ਮਾਰ ਕੇ ਵੀ ਨਹੀਂ ਦੇਖਿਆ ਕਿਸੇ ਨੇ। ਨਹੀਂ ਤਾਂ ਯੂਰਪ 'ਚ ਜਿੱਦਾਂ ਪੱਗ ਵਗੈਰਾ ਚੈੱਕ ਕਰਦੇ ਨਾ ਸਾਰੇ ਕਿਤੇ ਤੁਹਾਡੀ, ਬਸ ਪੁੱਛਦੇ ਆ ਭਾਜੀ ਬਹੁਤ। ਜਦੋਂ ਆਪਾਂ ਉੱਥੇ ਉਹ ਤੁਸੀਂ ਹੋਟਲ ਜਿਹੜਾ ਬਹੁਤ ਵੱਡਾ ਹੋਟਲ ਆ 5 ਸਟਾਰ ਹੈ ਨਾ, ਉੱਥੇ ਮੇਰੇ ਖਿਆਲ 'ਚ ਉਹਨਾਂ ਨੇ ਕਿਸੇ ਨੇ ਕੀਤਾ ਸੀ, ਧਮਕੀ ਤੋਂ ਕੀਤੀ, ਤਾਂ ਕਰਕੇ ਉੱਥੇ ਸਿਕਿਉਰਿਟੀ ਵਧਾਈ ਹੋਈ ਹੈ ਪਲੇਅਰਾਂ ਨਹੀਂ ਉੱਥੇ ਪਲੇਅਰ ਆਏ, ਟੀਮਾਂ ਪਲੇਅਰ ਆਏ ਹੋਏ ਨੇ। ਤੇ ਜਦੋਂ ਮੈਂ ਵਿੱਚ ਬੈਠਾ ਸੀਗਾ, ਜਦੋਂ ਸਾਡੇ ਵਾਲੇ ਨੇ ਸ਼ੀਸ਼ਾ ਡਾਊਨ ਕੀਤਾ, ਉਹ ਕਹਿੰਦੇ ਭਾਜੀ ਬੋਨਟ ਖੋਲੋ ਤੇ ਚੈਕਿੰਗ ਕਰਾਓ। ਮੈਂ ਸ਼ੀਸ਼ਾ ਡਾਊਨ ਕੀਤਾ, ਉਹ ਕਹਿੰਦੇ ਨਹੀਂ ਭਾਜੀ ਹੁਣ ਨਹੀਂ ਕੁਛ ਚਾਹੀਦਾ, ਤੁਸੀਂ ਜਾ ਸਕਦੇ ਹੋ, ਸਰਦਾਰ ਭਾਜੀ ਬੈਠੇ ਨੇ, ਸਾਨੂੰ ਕੋਈ ਚੱਕਰ ਨਹੀਂ। ਇੰਨਾ ਪਿਆਰ ਭਾਜੀ ਸਾਨੂੰ, ਸਾਡੇ ਦਿਮਾਗ 'ਚ ਹੁਣ ਤੱਕ ਇਹੀ ਭਰਿਆ ਗਿਆ ਸੀ, ਓਏ ਜੀ ਉਹ ਬਾਘਾ ਬਾਰਡਰ 'ਤੇ ਪਾਕਿਸਤਾਨ, ਓਏ ਜੀ ਫਲਾਨਾ ਕੀ ਸਾਲਾ, ਇਸ ਧਰਤੀ 'ਤੇ ਪਿਆਰ। ਕਿਉਂਕਿ ਅਸੀਂ ਜਿਹੜਾ ਕੋਈ ਸਿੱਖ ਆ ਨਾ, ਨਾਸਰ ਭਾਜੀ ਬਹੁਤ ਦੁਨੀਆ ਸੁਣ ਰਹੀ ਆ, ਜਿਹੜਾ ਕਿ ਸਿੱਖ ਪੰਜਾਬੀ ਹੈ ਜਿਹੜਾ, ਉਹ ਪਾਕਿਸਤਾਨ ਨੂੰ ਕਦੇ ਨਹੀਂ ਮਾੜਾ ਕਹੂਗਾ, ਕਿਉਂਕਿ ਸਾਡੇ ਨਾਨਕ ਪਾਤਸ਼ਾਹ ਜੋ ਕਿ ਸਭ ਦੇ ਨੇ, ਸਾਡਾ ਤਾਂ ਸ਼ੁਰੂਆਤ ਹੀ ਇਸ ਧਰਤੀ ਤੋਂ ਹੋਈ ਹੈ, ਉੱਥੇ ਜਨਮ ਹੋਇਆ ਬਾਬੇ ਨਾਨਕ ਦਾ, ਅਸੀਂ ਧਰਤੀ ਨੂੰ ਮਾੜੇ ਕਿੱਦਾਂ ਕਹਿ ਸਕਦੇ ਹਾਂ। ਉਹ ਧਰਤੀ ਹੈ ਫਨਕਾਰਾਂ ਦੀ, ਉਹ ਧਰਤੀ ਹੈ ਫਨਕਾਰਾਂ ਦੀ, ਜੀ ਕਰਦਾ ਸੀਸ ਝੁਕਾਇਆ ਹੀ। ਤੇ ਮੈਂ ਬਹੁਤ ਲੱਕੀ ਸਮਝਦਾ ਕਿ ਮੈਨੂੰ ਇਦਾਂ ਦਾ ਵੀਜ਼ਾ ਮਿਲਿਆ ਬਿਕੋਜ਼ ਆਫ ਤੁਹਾਡੇ ਕਰਕੇ, ਨਾਸਰ ਭਾਜੀ ਕਰਕੇ, ਕਿ ਮੈਂ ਖੁੱਲ੍ਹੇਆਮ ਤੁਰ ਸਕਦਾ, ਮੈਨੂੰ ਕੋਈ ਗਲ 'ਚ ਟੈਗ ਨਹੀਂ ਚਾਹੀਦਾ, ਕੋਈ ਸਿਕਿਉਰਿਟੀ ਦੀ ਲੋੜ ਨਹੀਂ, ਤੇ ਮੈਨੂੰ ਇਦਾਂ ਦਾ ਫੀਲ ਹੁੰਦਾ ਹੀ ਨਹੀਂ ਵੀ ਮੈਂ ਕਿਸੇ ਹੋਰ ਮੁਲਕ 'ਚ ਫਿਰਦਾ। ਯਾਰ ਕੋਈ ਫਲੈਗ ਦਿਸ ਜਾਂਦਾ ਜਾਂ ਕੋਈ ਸਾਈਨ, ਫੇਰ ਲੱਗਦਾ ਵੀ ਹਾਂ ਵੀ ਹੋਰ ਮੁਲਕ 'ਚ। ਨਹੀਂ ਤਾਂ ਕੱਲ ਚਾਚੀਆਂ ਤਾਈਆਂ ਮਿਲੀਆਂ ਮੈਨੂੰ ਉੱਥੇ ਬਾਬੇ ਬੁੱਲੇ ਸ਼ਾਹ ਦੇ, ਉਹ ਕਹਿੰਦੀ ਪੁੱਤ, ਉਹ ਬੋਲੀ ਵੀ ਸੇਮ, ਤੇ ਕਹਿੰਦੀ ਪੁੱਤ ਮੇਰੇ ਜਵਾਕਾਂ ਨੇ ਫੋਟੋ ਕਰਾਉਣੀ ਆ। ਮੈਂ ਕਰਾ ਲਓ ਜੀ ਕਰਾ ਲਓ, ਹੋਰ ਠੀਕ ਠਾਕ, ਮੈਂ ਵਧੀਆ, ਕਿੱਥੋਂ ਆਇਆ ਤੁਸੀਂ, ਉੱਧਰੋਂ ਆਏ, ਮੈਂ ਉੱਧਰੋਂ ਆਇਆ, ਬਹੁਤ ਪਿਆਰਾ ਮਿਲਿਆ। ਤੇ ਮੈਂ ਇਹ ਚਾਹੁੰਦਾ ਕਿ ਮੈਂ ਹਰ ਇੱਕ ਪੰਜਾਬੀ ਨੂੰ ਕਹਿਣਾ ਚਾਹੁੰਦਾ ਕਿ ਜ਼ਰੂਰ ਇੱਕ ਵਾਰੀ ਜ਼ਿੰਦਗੀ 'ਚ ਤੁਸੀਂ ਪਾਕਿਸਤਾਨ ਜ਼ਰੂਰ ਵਿਜ਼ਿਟ ਕਰਿਓ। ਇੱਦਾਂ 11 ਸਾਲ ਹੋ ਗਿਆ ਮੇਰੇ ਕੋਲ ਨਾ, ਸਾਡੇ ਕੋਲ 12 ਸਾਲ ਹੀ ਹੋ ਚੱਲੇ, ਸਾਡੇ ਕੋਲ ਤੁਹਾਡੇ ਵਰਗੇ ਭਰਾ ਆਉਂਦੇ ਆ, ਜਦੋਂ ਕੁਛ ਇੱਕਾ ਦੁੱਕਾ ਬੰਦੇ ਹੁੰਦੇ ਸੀ, ਹੁਣ ਤੇ ਬਾਰਡਰ 'ਤੇ ਜਾਈਏ ਮੈਂ ਵੇਖ ਕੇ ਬਹੁਤ ਖੁਸ਼ ਹੁੰਦਾ ਨਾ ਵੀ ਹੁਣ ਰੋਜ਼ ਦਾ 500,000 ਬੰਦਾ ਇੱਧਰੋਂ ਉੱਧਰੋਂ ਕ੍ਰਾਸ ਕਰਦਾ, ਇੰਨੇ ਲੋਕ ਆਉਣ ਲੱਗ ਪਏ। ਨਹੀਂ ਤੇ ਇੱਕ ਦੌਰ ਉਹ ਸੀ ਵੀ 8 10 ਦਿਨੀ, ਮਤਲਬ ਗਰਮੀਆਂ 'ਚ ਤਾਂ ਕੋਈ ਆਉਂਦਾ ਹੀ ਨਹੀਂ ਸੀ ਨਾ, ਤੇ ਹੁਣ ਤੇ ਕੋਈ ਬੰਦਾ ਮਹੀਨੇ ਬਾਅਦ ਆਣਾ, ਬੜਾ ਚਾਰ ਚੜਨਾ ਵੀ ਉੱਧਰੋਂ ਕੋਈ ਬੰਦਾ ਆਇਆ, ਤੇ ਉਹਨੂੰ ਲੋਕਾਂ ਦੇ ਫੋਨ ਆਣੇ ਕੋ ਆਇਆ ਤੇ ਸਾਨੂੰ ਮਿਲਾਇਓ। ਹੁਣ ਤਾਂ ਥੋੜ੍ਹਾ ਜਿਹਾ ਮੋਮੈਂਟਮ ਬਣ ਗਿਆ। ਤੇ ਅੱਜ ਤੱਕ ਇਸ ਤਰ੍ਹਾਂ ਦਾ ਵਾਕਿਆ ਨਹੀਂ ਹੋਇਆ ਵੀ ਕਿਸੇ ਨੇ ਕਿਸੇ ਸਰਦਾਰ ਨਾਲ ਕੋਈ ਕੀਤਾ ਹੋਵੇ ਵੀ ਤੂੰ ਤੜਾਵੇਂ ਕੀਤੀ ਹੋਵੇ। ਤੇ ਬਾਬਾ ਬੁੱਲੇ ਸ਼ਾਹ ਕਿਹਾ ਵੀ ਉੱਥੇ ਆਪਾਂ ਹੋਇਆ ਇੱਕ ਵਾਕਿਆ, ਤੇ ਉਹੀ ਕੋਟ ਕਰਦੇ, ਇੱਕ ਸਬ ਇੰਸਪੈਕਟਰ ਸਾਹਿਬ ਨਾਲ ਅਸੀਂ ਬੈਠੇ, ਐਂਟਰੀ ਕਰਾ ਕੇ ਜਦੋਂ ਅੰਦਰ ਗਏ, ਥੋੜ੍ਹੀ ਜਿਹੀ ਉਹ ਵੀ ਗੱਲ ਦੱਸਿਓ ਜ਼ਰੂਰ। ਇਹ ਹੁਣ ਤੱਕ ਤਾਂ ਚਲੋ ਬਹੁਤ ਪਿਆਰ ਮਿਲਿਆ ਸਾਨੂੰ। ਜਦੋਂ ਅਸੀਂ ਬਾਬਾ ਬੁੱਲੇ ਸ਼ਾਹ ਦੀ ਗਲੀ 'ਚ ਜਾ ਰਹੇ, ਸਾਨੂੰ ਕੋਈ ਖਵਾ ਰਿਹਾ, ਸਾਨੂੰ ਪੈਸੇ ਨਹੀਂ ਲੈ ਰਿਹਾ, ਅਸੀਂ ਬਾਬਾ ਬੁੱਲੇ ਸ਼ਾਹ ਦੇ ਪਹੁੰਚੇ ਉੱਥੇ, ਤੇ ਸਾਨੂੰ ਜਦੋਂ ਐਂਟਰ ਹੋਏ ਤਾਂ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਸਿਕਿਉਰਿਟੀ ਚੈੱਕ ਇਨ ਕਰਾਉਣਾ। ਤਾਂ ਨਾਸਰ ਭਾਜੀ ਨੇ ਕਿਹਾ ਉਹਨਾਂ ਨੂੰ ਵੀ ਇਹਨਾਂ ਕੋਲੇ ਵੀਜ਼ਾ ਉੱਦਾਂ ਦਾ ਹੈਗਾ ਵੀ ਜੇ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੁੰਦੀ ਤਾਂ ਉਹਨਾਂ ਨੂੰ ਐਮਬੈਸੀ ਨੇ ਕਹਿ ਦੇਣਾ ਸੀਗਾ। ਉਹ ਕਹਿੰਦਾ ਵੀ ਗੱਲ ਗਾਹਾਂ ਕਰਾ ਦਿਓ, ਕਹਿੰਦਾ ਗਾਹਾਂ ਕਰਾਓ। ਚਲੋ ਨਾਸਰ ਭਾਜੀ ਕਹਿੰਦੇ ਵੀ ਭੇਜ ਦਿਓ ਸਿਕਿਉਰਿਟੀ, ਅਸੀਂ ਅੰਦਰ ਚੱਲੇ ਹਾਂ। ਅਸੀਂ ਅੰਦਰ ਗਏ, ਮੱਥਾ ਟੇਕਿਆ ਉੱਥੇ, ਤੇ ਕਵਾਲੀਆਂ ਕੋਲੇ ਬੈਠੇ, ਤੇ ਬੈਠਣ ਲੱਗੇ ਕਵਾਲੀ ਸੁਣਾਉਣ ਲੱਗੇ। ਉਹ ਇੰਨੇ
ਅਸੀਂ ਬੈਠੇ ਤੇ ਨਮਾਜ਼ ਦਾ ਟਾਈਮ ਹੋਇਆ ਮੇਰੇ ਖਿਆਲ 'ਚ ਕੀ ਹੁੰਦਾ ਨਾ ਆਜ਼ਾਨ ਦਾ ਟਾਈਮ ਅਜ਼ਾਨ ਦਾ, ਤੇ ਉਹ ਕਵਾਲੀ ਚੁੱਪ ਕਰ ਗਏ। ਅਸੀਂ ਬੈਠੇ 10 ਮਿੰਟ ਵੇਟ ਕੀਤੀ। ਉਸ ਤੋਂ ਬਾਅਦ ਕੀ ਹੈ ਕਿ 2 ਪੁਲਿਸ ਵਾਲੇ ਦੂਰ ਖੜੇ ਸੀਗੇ ਕਿਉਂਕਿ ਅੰਦਰ ਜੁੱਤੇ ਲਾਉਣੇ ਪੈਂਦੇ ਨੇ। ਤਾਂ ਉਹ ਪੁਲਿਸ ਵਾਲੇ ਨੇ ਇਸ਼ਾਰਾ ਇੱਦਾਂ ਕੀਤਾ ਕਿ ਆ ਜਾਓ ਜੀ ਤੁਹਾਡਾ ਟਾਈਮ ਹੋ ਗਿਆ। ਤੇ ਮੈਂ ਬੈਠਾ ਰਿਹਾ ਤੇ ਨਾਸਰ ਭਾਜੀ ਉੱਠ ਕੇ ਚਲੇ ਗਏ, ਮੈਂ ਨਹੀਂ ਉੱਠਿਆ। ਮੈਨੂੰ ਸਾਡੇ ਵਾਲਾ ਕਹਿੰਦਾ ਵੀ ਤੂੰ ਬੈਠਾ ਰਹਿ, ਪਰ ਉਹਨੇ ਫਿਰ ਮੈਂਸ਼ਨ ਸਪੈਸ਼ਲ ਕੀਤਾ, ਕਹਿੰਦਾ ਸਰਦਾਰ ਤੁਹਾਡਾ ਟਾਈਮ, ਉਹਨੇ ਇੱਦਾਂ ਉਂਗਲ ਕਰਕੇ ਕਿਹਾ, ਕਹਿੰਦਾ ਸਰਦਾਰ ਤੇਰਾ ਟਾਈਮ ਹੋ ਗਿਆ ਵੀ ਚੱਲ ਤੂੰ, ਕਹਿੰਦਾ ਵੀ ਹੁਣ ਬਹੁਤ ਹੋ ਗਿਆ। ਤੇ ਨਾਸਰ ਭਾਜੀ ਨੂੰ ਆ ਗੁੱਸਾ ਬਹੁਤ ਜ਼ਿਆਦਾ, ਤੇ ਕਿਉਂਕਿ ਮੈਨੂੰ ਵੀ ਆਊਟ ਲੱਗਿਆ ਸੀ ਕਿਉਂਕਿ ਮੈਨੂੰ ਇੰਨਾ ਪਿਆਰ ਮਿਲਿਆ ਪਾਕਿਸਤਾਨ 'ਚ, ਇੰਨਾ ਪਿਆਰ ਮਿਲਿਆ। ਮੈਂ ਕਿਹਾ ਵੀ ਇੱਦਾਂ ਬੰਦਾ ਕਦੋਂ ਕਰ ਰਿਹਾ। ਤਾਂ ਨਾਸਰ ਭਾਜੀ ਨੇ ਕਿਹਾ ਵੀ ਤੂੰ ਗਲਤ ਕੀਤਾ, ਵੀ ਇਸ਼ਾਰਾ ਗਲਤ ਕੀਤਾ। ਨਹੀਂ ਉਹਦੀ ਸਰਵਿਸ ਕੀਤੀ ਹੋਇਆ। ਫਿਰ ਇਹਨਾਂ ਨੇ ਜਿਹੜੀ ਸਰਵਿਸ ਕੀਤੀ, ਓ ਮਾਈ ਗॉड, ਉੱਥੇ ਖਲੋਤਿਆਂ ਸਰਵਿਸ ਕੀਤੀ ਨਾ ਪਹਿਲਾਂ ਤਾਂ ਉੱਥੇ ਹੀ ਸਿੱਧੇ ਹੋ ਗਏ ਵੀ ਤੁਸੀਂ ਭਾਈ ਬੋਲੇ ਕਿੱਦਾਂ। ਉਹਨੂੰ ਸੀਗਾ ਵੀ ਐਵੇਂ ਤੁਰੇ ਫਿਰਦੇ ਪਏ। ਨਾਸਰ ਭਾਜੀ ਨੇ ਪੋਸਟ ਪਾਤੀ, ਪੋਸਟ ਐਸੀ ਪਈ ਕਿ ਬਸ ਸਾਰੇ ਪਾਕਿਸਤਾਨ 'ਚ ਉਹਨਾਂ ਨੂੰ ਘੰਟੇ ਬਾਅਦ ਹੀ ਮੇਰੇ ਖਿਆਲ 'ਚ ਮੁਅੱਤਲ ਕਰਤਾ ਨਾ, ਅੱਧੇ ਘੰਟੇ ਬਾਅਦ। ਅਸੀਂ ਨਾ, ਮੈਂ ਦੱਸਾਂ ਵੀ ਅਸੀਂ ਬਾਬਾ ਬੁੱਲੇ ਸ਼ਾਹ ਤੋਂ ਨਾ ਕਾਨਾ ਕਾਛਾ ਉੱਥੇ ਤੱਕ ਪਹੁੰਚੇ ਤੇ ਪਿੱਛੋਂ ਤੁਹਾਡੇ ਕਮਿਸ਼ਨਰ ਹੁੰਦੇ ਆ ਜ਼ਿਲ੍ਹੇ ਦੇ, ਸਾਡੇ ਕਮਿਸ਼ਨਰ ਹੁੰਦੇ ਆ, DPO ਆਉਂਦੇ, ਡਿਸਟ੍ਰਿਕਟ ਪੁਲਿਸ ਅਫੀਸਰ, ਤੇ ਉਹ ਬਹੁਤ ਚੰਗੇ ਨੇ ਤਾਂ ਸੁਖੇਰਾ ਸਾਹਿਬ। ਤੇ ਉਹ ਮਗਰੋਂ ਆ ਗਏ, ਉਹਨਾਂ ਆ ਕੇ ਅਪੋਲੋਜਾਈਜ਼ ਵੀ ਕੀਤਾ, ਸਰਦਾਰ ਸਾਹਿਬ ਤੁਸੀਂ ਸਾਡੇ ਮਹਿਮਾਨ ਹੋ, ਤੇ ਉਹਨਾਂ ਨੂੰ ਮੁਅੱਤਲ ਵੀ ਕੀਤਾ। ਵੈਸੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਇਹਨਾਂ ਦਾ ਇਕੱਲਾ ਮੁਅੱਤਲ ਹੀ ਨਹੀਂ ਬਣਦਾ, ਇਹਨਾਂ ਨੂੰ 6 ਮਹੀਨੇ ਦੀ ਸਜ਼ਾ ਦੇ ਤੌਰ 'ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਵੀ ਤੁਸੀਂ ਐਟੀਟਿਊਡ ਬਿਹੇਵ ਆਪਣਾ ਸਹੀ ਕਿਵੇਂ ਰੱਖਣਾ। ਜਿੱਥੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਨਾ, ਸਿਕਿਉਰਿਟੀ ਦੀ ਗੱਲ ਇਹ ਵਾ ਵੀ ਜੇ ਤੇ ਅਸੀਂ ਟੂਰਿਸਟ ਸੱਦਣੇ ਆ ਪਾਕਿਸਤਾਨ, ਟੂਰਿਸਟ ਨੂੰ ਲੈ ਕੇ ਆਉਣਾ, ਫਿਰ ਤੇ ਤੁਹਾਨੂੰ ਅੰਡਰਗਰਾਊਂਡ ਅੰਡਰ ਕਵਰ ਸਿਕਿਉਰਿਟੀ ਦੇਣ ਦਾ ਤੁਸੀਂ ਉਹ ਵੀ, ਜੇ ਤੁਸੀਂ ਆਖੋਗੇ ਤੁਸੀਂ ਆਓ ਆਪਣੇ ਬੀਵੀ ਬੱਚੇ ਨਾਲ ਤੇ ਤੁਹਾਡੇ ਕੋਲ ਸਿਕਿਉਰਿਟੀ ਜਿਹੜੀਆਂ ਗੱਡੀਆਂ ਅੱਗੇ ਪਿੱਛੇ ਹੁਣ ਪੁਲਿਸ ਵਾਲੀ ਗੱਡੀ, ਤੁਸੀਂ ਬਾਅਦ 'ਚ ਆਓਗੇ, ਤੁਸੀਂ ਨਹੀਂ ਆਉਂਦੇ। ਨਹੀਂ ਕਿ ਇੱਥੇ ਕੋਈ ਖਤਰਾ, ਸਾਡੀ ਵਾਈਫ ਬਹੁਤ ਉਹ ਕਰਨਗੇ ਵੀ ਲਾਈਨੀ ਪੁਲਿਸ, ਉਹ ਨਹੀਂ ਸੇਫ ਫੀਲ ਕਰਨਗੇ। ਸੋ ਇਸ ਤੋਂ ਮੈਨੂੰ ਲੱਗਦਾ ਵੈਸੇ ਵੀ ਆਪਾਂ ਘੁੰਮਣ ਡਏ ਆ, ਕੋਈ ਐਸਾ ਖਤਰੇ ਵਾਲੀ ਗੱਲ ਤਾਂ ਹੈ ਨਹੀਂ। ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਖਤਰਾ ਇੱਥੇ ਆਪਾਂ ਘੁੰਮਦੇ ਫਿਰਦੇ। ਮੈਨੂੰ ਤਾਂ ਕੋਈ ਖਤਰਾ ਮਹਿਸੂਸ ਨਹੀਂ ਹੋਇਆ। ਜਿਹੜੇ ਆਮ ਲੋਕਲ ਲੋਕ ਨੇ ਨਾ, ਉਹ ਬਹੁਤ ਪਿਆਰ ਕਰਦੇ। ਸਰਕਾਰਾਂ ਹੋ ਸਕਦੀਆਂ ਨੇ, ਮੇਰੇ ਦੋਸਤ ਨਾਲ ਹੋਇਆ ਸੀ ਗੁਰਪ੍ਰੇਮ ਲਹਿਰੀ ਨਾਲ, ਉਹਨਾਂ ਨੂੰ ਵੀ ਉੱਥੇ ਨਹੀਂ ਮੱਥਾ ਟੇਕਣ ਤਾਂ ਸੀ, ਨਾਲੇ ਵੀਜ਼ਾ ਸੀਗਾ। ਫਿਰ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਪੰਜਾਬ ਵਾਲੇ, ਖਾਸ ਕਰਕੇ ਉੱਧਰ ਵਾਲੇ ਤੇ ਕੈਨੇਡਾ ਜਾਂ ਕਿਤੇ ਵੀ ਤੁਸੀਂ ਪੰਜਾਬੀ ਦੇਖ ਸਕਦੇ ਹੋ, ਵੀ ਇੱਕ ਸਰਦਾਰ ਨੂੰ ਕਿਸੇ ਨੇ ਐਦਾਂ ਉਂਗਲ ਕੀਤੀ ਤੇ ਅੱਧੇ ਘੰਟੇ 'ਚ ਦੇਖੋ ਕਮਿਸ਼ਨਰ ਸੌਰੀ ਮੰਗਣ ਆ ਰਹੇ ਆ ਤੇ ਪੁਲਿਸ ਵਾਲੇ ਵੀ ਸਸਪੈਂਡ ਕਰਤੇ। ਸ਼ਾਇਦ ਕਿਸੇ ਹੋਰ ਮੁਲਕ 'ਚ ਨਹੀਂ ਇੱਦਾਂ ਹੋਊਗਾ ਵੀ ਕਿਸੇ ਨਾਲ, ਨਾਲੇ ਉਹਨਾਂ ਇੰਨਾ ਵੀ ਰੁੱਖਾ ਨਹੀਂ, ਠੀਕ ਆ, ਉਹਨੇ ਇਸ਼ਾਰਾ ਗਲਤ ਕੀਤਾ ਸੀ, ਉਹਨੇ ਥੋੜ੍ਹਾ ਜਿਹਾ ਗੁੱਸੇ ਨਾਲ ਬੁਲਾਇਆ ਸੀ ਮੈਨੂੰ ਵੀ ਤੁਸੀਂ ਆ ਜਾਓ, ਸਿਰਫ ਇੰਨੀ ਗੱਲ ਕਰਕੇ ਉਹਨਾਂ ਨੂੰ ਮੁਅੱਤਲ ਅੱਧੇ ਘੰਟੇ 'ਚ, ਤੇ ਘੰਟੇ 'ਚ ਕਮਿਸ਼ਨਰ ਜ਼ਿਲ੍ਹੇ ਦਾ ਉੱਥੋਂ ਦਾ ਸੌਰੀ ਮੰਗਣ ਆਵੇ, ਇਹ ਬਹੁਤ ਵੱਡੀ ਗੱਲ ਆ ਜੀ। ਕਿਉਂਕਿ ਮੈਨੂੰ ਇੰਨੇ ਮੈਸੇਜ ਆਏ, ਉਸ ਜਿਹਦੀ ਵੀਡੀਓ ਪਾਈ ਤੁਸੀਂ, ਸਾਰਾ ਪਾਕਿਸਤਾਨ ਸੌਰੀ ਮੰਗੀ ਜਾਂਦਾ ਵੀ ਸਾਡੇ ਵੱਲੋਂ ਸੌਰੀ, ਸਾਡੇ ਵੱਲੋਂ ਸੌਰੀ, ਵੀ ਸਾਡੇ ਮਹਿਮਾਨ ਨੇ ਇੱਦਾਂ ਹੋ ਗਏ। ਤੇ ਭਾਜੀ ਮੈਂ ਕਹਿੰਦਾ ਵੀ ਮੈਂ ਉਸ ਇੰਸੀਡੈਂਟ ਦਾ ਕੋਈ ਚੱਕਰ ਨਹੀਂ, ਮੈਂ ਹਰ ਸਾਲ ਪਰਿਵਾਰ ਨਾਲ ਆਇਆ ਕਰਨਾ ਤੇ ਬਹੁਤ ਮਜ਼ਾ ਆਉਣਾ, ਤੇ ਮੈਂ ਕਹਿੰਦਾ ਖੁੱਲ੍ਹਾ ਟਾਈਮ ਕੱਢ ਕੇ ਆਇਆ ਕਰਨਾ ਇੱਥੇ। ਹੁਣ ਕੈਨੇਡਾ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਮੈਂ ਕਰਨੀ ਚਾਹੁੰਦਾ ਵੀ ਕੈਨੇਡਾ ਵਾਲਿਆਂ ਲਈ ਇਹ ਵੀਜ਼ਾ ਸੌਖਾ ਹੋ ਜਾਂਦਾ ਜੇ ਤੁਹਾਡੇ ਕੋਲ PR ਆ, ਤੁਹਾਡੇ ਕੋਲ PR ਆ, ਤੁਹਾਨੂੰ ਈਜ਼ੀ ਹੋ ਜਾਂਦਾ। ਤੁਸੀਂ ਜ਼ਰੂਰ ਪਾਕਿਸਤਾਨ ਵਿਜ਼ਿਟ ਕਰਿਓ ਇੱਕ ਵਾਰੀ ਜ਼ਰੂਰ। ਇੱਦਾਂ ਮਨ 'ਚ ਜਿਹੜੇ ਹੈਗੇ ਨਾ, ਜਦੋਂ ਪਾਕਿਸਤਾਨ ਦਾ ਬਣਾਉਣੇ ਵੀ ਇੱਥੋਂ ਗੋਲੀਆਂ ਕੁਛ ਨਹੀਂ ਫਿਰਦੇ ਆ, ਆਪਣੇ ਵਰਗੇ ਲੋਕ ਨੇ, ਆਪਣੇ ਵਰਗੀ ਬੋਲੀ ਆ, ਪਹਿਰਾਵਾ ਸਾਰਾ ਕੁਝ, ਗਾਲਾਂ ਵੀ ਸੇਮ ਨੇ, ਸਾਰਾ ਕੁਝ ਸੇਮ ਆ, ਭੈਣਾਂ ਸਾਰਾ ਕੁਝ ਸੇਮ ਆ। ਅੱਗੋਂ ਵਿਸਾਖੀ ਆ ਰਹੀ ਹੈ, ਸਾਡੀ ਕੰਪਨੀ ਲਿੰਕਿੰਗ ਬਾਰਡਰ ਪ੍ਰਾਈਵੇਟ ਲਿਮਿਟਡ, ਤੇ ਮੈਂ ਇੱਥੇ ਇਸ ਰੀਲ ਦੇ ਵਿੱਚ ਲਿੰਕ ਵੀ ਸ਼ੇਅਰ ਕਰ ਦੂੰਗਾ, ਜਿਨ੍ਹਾਂ ਨੇ ਵਿਸਾਖੀ 'ਤੇ ਆਉਣਾ ਹੋਵੇ ਜ਼ਰੂਰ ਬੁੱਕ ਕਰ ਲਿਓ ਆਪਣੀ ਸਲੋਟ, ਕਿਉਂਕਿ ਸਾਡੇ ਕੋਲ ਲਿਮਿਟਡ ਜਿਹੀਆਂ ਸੀਟ। ਹਾਂਜੀ ਭਾਜੀ, ਜੇ ਕੋਈ ਕੈਨੇਡਾ ਤੋਂ ਆਉਣਾ ਚਾਹੁੰਦਾ ਹੋਵੇ ਤੁਸੀਂ ਕਿੱਦਾਂ ਉਹਨੂੰ ਮਤਲਬ ਕਰ ਸਕਦੇ? ਸਾਡੀ ਕੰਪਨੀ ਹੈ ਲਿੰਕਿੰਗ ਪ੍ਰਾਈਵੇਟ ਲਿਮਿਟਡ, www.linkingborders.com। ਉਹਦੇ ਤੇ ਜਾ ਕੇ ਅਸੀਂ ਸਪੈਸੀਫਿਕ ਕੀਤੇ ਹੁੰਦੇ ਆ ਪ੍ਰੋਗਰਾਮ, ਜਿਸ ਤਰ੍ਹਾਂ ਆ ਰਿਹਾ ਅੱਗੋਂ ਵਿਸਾਖੀ ਉਹਦਾ ਇਵੈਂਟ, ਉੱਥੇ ਤੁਸੀਂ ਵਿਸਾਖੀ 'ਤੇ ਜਾਓਗੇ, ਬੁੱਕ ਕਰੋਗੇ, ਆਪਣੀ ਇਨਫੋਰਮੇਸ਼ਨ ਭਰੋਗੇ, ਅਸੀਂ ਤੁਹਾਨੂੰ ਵੀਜ਼ਾ ਲਵਾ ਕੇ ਘੱਲ ਦੇਣਾ। ਆਨਲਾਈਨ ਅਪਲਾਈ ਕਰਾਂਗੇ ਵੀਜ਼ਾ ਤੁਹਾਡਾ, ਸਾਨੂੰ ਪੋਰਟਲ ਦਿੱਤੇ ਗਵਰਨਮੈਂਟ ਨੇ, ਤੇ ਵੀਜ਼ਾ ਤੁਹਾਡੀ ਇਨਫੋਰਮੇਸ਼ਨ ਸਾਡੇ ਕੋਲ ਆ ਜਾਣੀ ਹੈ। ਤੁਹਾਡੇ ਕੋਲ 25% ਪੇਮੈਂਟ ਐਡਵਾਂਸ ਲੈਣੀ ਜੇ ਤੁਸੀਂ ਬਾਹਰ ਹੋ, ਤੇ ਤੁਹਾਨੂੰ ਵੀਜ਼ਾ ਅਪਰੂਵ ਕਰਵਾ ਕੇ ਗ੍ਰਾਂਟ ਕਰਾ ਕੇ ਤੇ ਈਮੇਲ ਕਰ ਦੇਣਾ। ਸਾਡੇ ਲਈ ਲੋਕਾਂ ਲਈ ਡਰੀਮ ਆ ਭਾਜੀ ਨਨਕਾਣਾ ਸਾਹਿਬ ਆਉਣਾ, ਮਤਲਬ ਡਰੀਮ ਵੀ ਕੀ ਸਕਦੇ ਵੀ, ਸੁਪਨੇ 'ਚ ਵੀ ਨਹੀਂ ਕਈ ਵਾਰੀ ਆਉਂਦੀ ਚੀਜ਼ ਵੀ ਯਾਰ ਉੱਥੇ ਜਾ ਪਾਵਾਂਗੇ ਕਦੇ। ਮੈਂ ਫੋਟੋ ਪਾਈ ਸੀ ਨਨਕਾਣਾ ਸਾਹਿਬ ਦੀ, ਤੇ ਬਹੁਤਿਆਂ ਨੇ ਤਾਂ ਕਹਿੰਦੇ ਮੱਥਾ ਟੇਕ ਲਿਆ, ਸਾਡੇ ਤਾਂ ਸਾਡਾ ਜ਼ਿੰਦਗੀ ਸਫਲ ਹੋ ਗਈ, ਫੋਟੋ ਹੀ ਦੇਖ ਲਈ। ਤੇ ਉਹਨਾਂ ਲੋਕਾਂ ਨੂੰ ਇੱਕ ਭਾਜੀ ਇੱਕ ਇਹ, ਚਲੋ ਕੈਨੇਡਾ ਵਾਲਿਆਂ ਤਾਂ ਹੋ ਗਿਆ ਵੀ ਕੈਨੇਡਾ ਵਾਲੇ ਵੀਜ਼ੇ, ਜੇ ਕਿਸੇ ਨੇ ਇੰਡੀਆ ਤੋਂ ਲਵਾਉਣਾ ਹੋਵੇ ਉਹਦੇ ਲਈ ਕਿੰਨਾ ਔਖਾ, ਬਹੁਤ ਜ਼ਿਆਦਾ ਇੰਡੀਅਨ ਵੀਜ਼ੇ ਲਈ ਬਹੁਤ ਔਖਾ ਵਾ, ਕਿਉਂਕਿ ਪੋਲਿਸੀਜ਼ ਸੇਮ ਹੁੰਦੀਆਂ ਇੱਕ ਕੰਟਰੀ ਦੀਆਂ, ਜਿਵੇਂ ਤੁਹਾਡੀ ਅੰਬੈਸੀ ਡੀਲ ਕਰੂਗੀ ਉਵੇਂ ਸਾਡੀ ਅੰਬੈਸੀ ਨੇ ਡੀਲ ਕਰਨਾ। ਲੇਕਿਨ ਫਿਰ ਵੀ ਉਹਦੇ ਬਾਵਜੂਦ ਵੀ ਸਾਡੀ ਜਿਹੜੀ ਦਿੱਲੀ ਅੰਬੈਸੀ ਇੰਡੀਆ, ਉਹ ਬੜਾ ਅੱਛਾ ਅਕੋਮੋਡੇਟ ਕਰਦਾ। ਜਿਹੜੇ ਰੀਜ਼ਨ ਜਿੰਨਾ ਕੋ ਸੋਲਿਡ ਹੋਵੇ,
ਮਤਲਬ ਵੀ ਉਹਨਾਂ ਦਾ ਬਣਦਾ ਹੋਵੇ ਵੀ ਇਹਨਾਂ ਨੂੰ ਵੀਜ਼ਾ ਦੇਣਾ ਚਾਹੀਦਾ ਦਿੰਦੇ ਆ, ਐਡਾ ਔਖਾ ਕੰਮ ਨਹੀਂ ਹੈਗਾ, ਲੇਕਿਨ ਉਹਦੇ ਕੰਪੈਰੀਟਿਵਲੀ ਇੰਡੀਅਨ ਵੀਜ਼ਾ ਨਹੀਂ ਦਿੰਦੇ ਐਮਬੈਸੀ ਦਾ। ਤੇ ਲੇਕਿਨ ਉਹਨਾਂ ਨੂੰ ਰਿਕੁਐਸਟ ਕਰਨੇ ਵੀ ਜ਼ਰੂਰ ਆਉਣ ਵਾਲੇ ਟਾਈਮ 'ਚ ਜੇ ਟੂਰਿਜ਼ਮ ਨੂੰ ਵਧਾਉਣਾ ਤੇ ਇੰਡੀਅਨ ਪਾਸਪੋਰਟ ਨੂੰ ਵੀ ਬੇਸ਼ੱਕ ਤੁਸੀਂ ਜਿਵੇਂ ਰਜਿਸਟਰਡ ਕੰਪਨੀਆਂ ਨੇ ਉਹਨਾਂ ਨੂੰ ਪੋਰਟਲ ਦੇ ਦਿਓ ਵੀ ਆਖੋ ਵੀ ਇੰਨੇ ਬੰਦੇ ਅਸੀਂ ਅੰਡਰਟੇਕਿੰਗ ਦੇਣ, ਸਟਾਮ ਦੇਣ ਵੀ ਇਹ ਬੰਦੇ ਸਾਡੇ ਕੋਲ ਇੰਨੇ ਆ ਰਹੇ ਆ, 20-25 ਦਾ ਗਰੁੱਪ ਆ ਰਿਹਾ, ਅਸੀਂ ਉਹਦੇ ਜ਼ਿੰਮੇਦਾਰ ਆ। ਤੇ ਸਿਕਿਉਰਿਟੀ ਦੀ ਗੱਲ ਹੁੰਦੀ ਆ, ਸਿਕਿਉਰਿਟੀ ਦੇ ਨਾਲ ਕੋਈ ਗੱਡੀ ਦੇ ਹਾਇਰ ਕਰਨੀ ਹੈ ਤੇ ਉਹ ਵੀ ਪੇਡ ਹੋਵੇ। ਮੈਨੂੰ ਇਹ ਲੱਗਦਾ ਵੀ ਜਿਹਨੂੰ ਸਿਕਿਉਰਿਟੀ ਦੀ ਲੋੜ ਆ ਨਾ, ਅਵਲ ਤਾਂ ਲੋੜ ਨਹੀਂ ਹੈ, ਜਿਹਨੂੰ ਲੋੜ ਆ ਪੇਡ ਸਿਕਿਉਰਿਟੀ ਵੀ ਹੋਵੇ ਤਾਂ ਕੋਈ ਹਰਜ ਨਹੀਂ। ਮਤਲਬ ਵੀ ਇਸ ਤਰ੍ਹਾਂ ਦੀ ਕੋਈ ਬਣਾ ਦਿਓ, ਫੋਰਸ ਬਣਾ ਦਿਓ ਵੀ ਇੱਕ ਗੱਡੀ ਪੱਕੀ ਨਾਲ ਹੋਵੇ, ਨਾ ਕਿ ਹਰ ਥਾਣੇ ਬਾਅਦ ਗੱਡੀ ਬਦਲੋ, ਇੱਕ ਦਾ ਫੋਨ ਆਉਂਦਾ। ਇਸ ਤੇ ਵੀ ਹੁੰਦਾ ਨਾ ਜਦੋਂ ਸਿਕਿਉਰਿਟੀ ਲਾ ਦਿੰਦੇ ਨਾ ਤੇ ਥਾਣੇ ਦਾ ਅਗਲੇ ਥਾਣੇ ਵਾਲਾ, ਉਹ ਭਾਜੀ ਮੇਰਾ ਟਾਇਰ ਪੈਂਚਰ ਹੋ ਗਿਆ, ਆ ਭਾਜੀ ਤੇਲ ਨਹੀਂ ਹੈਗਾ ਮੈਂ ਪਹੁੰਚ ਰਿਹਾ, ਕੋਈ ਆਂਦਾ ਭਾਜੀ ਆ ਗੱਡੀ ਨਹੀਂ ਹੈਗੀ ਮੇਰੇ ਕੋਲ, ਮੈਂ ਤਾਂ ਮੋਟਰਸਾਈਕਲ ਤੇ ਆ। ਫਿਰ ਗੱਡੀਆਂ ਸਲੋ ਬੜੀਆਂ ਚੱਲਦੀਆਂ, ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਵਾਸਤੇ ਪ੍ਰੋਬਲਮ ਹੁੰਦਾ। ਸੋ ਮੈਂ ਇਹ ਵੀ ਸੁਜੈਸ਼ਨ ਦੇਣੀ ਆ ਆਪਣੇ ਮਹਿਕਮਿਆਂ ਨੂੰ ਵੀ ਇਹ ਕੋਈ ਟੀਮ ਅਲੱਗਾ ਬਣਾ ਦਿਓ ਜਿਹੜੀਆਂ 2-4 ਗੱਡੀਆਂ ਹੋਣ, ਬੇਸ਼ੱਕ ਪੇਡ ਹੋਣ, ਕਿਉਂਕਿ ਆਪਣੇ ਬਹੁਤ ਇਤਿਹਾਸਕ ਜਗ੍ਹਾ ਨੇ ਇੱਥੇ ਤੇ ਲੋਕ ਦੇਖਣਾ ਚਾਹੁੰਦੇ ਬਿਲਕੁਲ। ਸੋ ਜਿਹਨੇ ਆਉਣਾ ਹੋਵੇ ਜ਼ਰੂਰ ਕੰਪਨੀ ਜਾ ਕੇ ਲਿੰਕ ਤੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ, ਟੂਰ ਆਪਣਾ ਪਲਾਨ ਕਰ ਸਕਦੇ ਹੋ। ਅੱਛਾ ਭਾਜੀ, ਗੱਲਾਂ ਕਰਦੇ ਹਾਂ ਆਪਾਂ ਪਾਕਿਸਤਾਨ ਦੀਆਂ, ਤੇ ਖਾਧਾ ਪੀਤਾ ਕਿਵੇਂ, ਖਾਣ ਪੀਣ ਦਾ ਕਿਸ ਤਰ੍ਹਾਂ ਰਿਹਾ? ਖਾਣ ਪੀਣ ਦਾ ਤਾਂ ਪੁੱਛੋ ਹੀ ਨਾ, ਮੈਂ ਕਹਿੰਦਾ ਘਰਦਿਆਂ ਨੇ ਸਿਆਣ ਨਹੀਂ ਕਰ 5-5 ਕਿਲੋ ਭਾਰ ਵਧਾ ਲੈਣਾ ਭਾਈ, ਬਹੁਤ ਖਵਾਇਆ। ਸਵੇਰੇ ਵੀ ਚਿਕਨ, ਦੁਪਹਿਰੇ ਵੀ, ਚਲੋ ਵੀ ਨਾਨ, ਚਲੋ ਉਹ ਜਾਓ ਭਗਤ ਬਹੁਤ ਜ਼ਿਆਦਾ। ਰਾਤੀ ਕੀ ਖਾਦਾ ਹੈ? ਹਾਂਜੀ ਰਾਤੀ ਦਾ ਪੁੱਛ ਰਾਤੀ ਖਾਧੀਆਂ ਜੀ, ਰਾਤੀ ਤਾਂ ਸਾਨੂੰ ਲੈ ਕੇ ਦੁੰਬੇ ਦੇ ਕੀ ਨਾ ਉਹਦਾ ਲਿਆਸ ਦੁੰਬਾ ਕੜਾਈ, ਜਿਵੇਂ ਆਪਣੇ ਪੰਜਾਬ 'ਚ ਪੈਲਸ ਹੁੰਦੇ ਨੇ ਵਿਆਹਾਂ 'ਚ, ਐਦਾਂ ਪੈਲਸ ਵਾਂਗੂ ਦਾ ਰੈਸਟੋਰੈਂਟ, ਉੱਥੇ ਲੈ ਗਏ। ਤੇ ਉੱਥੇ ਤਰੀਕਾ ਵੀ ਜਿਵੇਂ ਕਵਾਲੀ ਸੁਣਦੇ ਹੁੰਦੇ ਨੇ ਉੱਦਾਂ ਬੈਠੇ ਅਸੀਂ, ਤੇ ਉੱਥੇ ਬੜਾ ਵਧੀਆ ਇਹਨਾਂ ਨੇ ਖਵਾਇਆ। ਪਹਿਲਾਂ ਤਾਂ ਪਸਲੀਆਂ ਖਵਾਈਆਂ ਬੰਦੀਆਂ, ਪਸਲੀਆਂ ਖਵਾਈਆਂ, ਹਾਂ ਚਾਂਪਾਂ ਬੋਲਦੇ ਨੇ। ਫਿਰ ਚਿਕਨ ਕਬਾਬ ਜੋ ਇੰਨਾ ਬਹੁਤ ਸਵਾਦ ਟੇਸਟੀ। ਫਿਰ ਇਹਨਾਂ ਨੇ ਕਾਹਵਾ ਪਿਆਇਆ ਮੈਨੂੰ ਮਤਲਬ ਬਹੁਤ ਸੇਵਾ, ਉਹ ਬੰਦੇ ਸਾਨੂੰ ਜਿਹੜੇ ਸੀਗੇ ਬਾਈ ਉਹਨਾਂ ਨੇ ਇੰਨੀ ਸੇਵਾ ਕੀਤੀ। ਪਹਿਲਾਂ ਘਰੇ ਸੇਵਾ ਕੀਤੀ, ਕਿੰਨੀ ਖਿਦਮਤ, ਸਾਰਿਆਂ ਨੇ ਨਾ ਮਿਲੇ। ਮੈਂ ਕਹਿੰਦਾ ਵੀ ਇੰਨਾ ਪਿਆਰ ਨਹੀਂ ਮਿਲ ਸਕਦਾ, ਕਿਤੋਂ ਵੀ ਨਹੀਂ ਮਿਲ ਸਕਦਾ, ਕਿਸੇ ਵੀ ਮੁਲਕ 'ਚੋਂ ਨਹੀਂ ਮਿਲ ਸਕਦਾ। ਉਹ ਨਾ ਕੁਛ ਕਮੈਂਟ ਕਰਨ ਵਾਲੇ ਹੁੰਦੇ ਵੀ ਚਿਕਨ ਮਾਸ ਦਾ ਤੁਹਾਡੇ ਵਾਲੇ ਨਾ ਥੋੜਾ ਜਿਹਾ ਘੱਟ ਖਾਂਦੇ ਆ। ਮੈਂ ਇੱਕ ਦਿਨ ਵੀਡੀਓ ਵੇਖਣ ਡਿਆ, ਜਿਵੇਂ ਸਾਡੇ ਪੀਰ ਹੁੰਦੇ ਨਾ, ਤੁਹਾਡੇ ਵੀ ਉਹ ਸੰਤ ਬੈਠੇ ਹੁੰਦੇ ਆ ਹਿੰਦੂਸ ਦੇ, ਤੇ ਉਹ ਇੱਕ ਨਾ ਜੋੜਾ ਹੁੰਦਾ, ਉਹ ਆ ਜਾਂਦਾ, ਆਂਦੀ ਸਪੀਕਰ ਫੜ ਕੇ ਆਂਦੀ, ਜਿਵੇਂ ਅੱਗੇ ਲੋਕ ਬੈਠੇ ਆ ਤੇ ਪੀਰ ਸਾਹਿਬ ਐਵੇਂ ਉਤਰੀ ਚੇਅਰ ਤੇ ਬੈਠੇ ਹੋ, ਸੰਤ ਸਾਹਿਬ ਪਤਾ ਨਹੀਂ ਸਾਧੂ ਕਹਿੰਦੇ ਤੁਹਾਡੇ, ਸਾਧੂ ਬੈਠਾ ਤੇ ਅੱਗੇ ਲੋਕ ਐਂ ਬੈਠੇ ਆ, ਤੇ 2 ਹਸਬੈਂਡ ਵਾਈਫ, ਉਹਦੀ ਵਾਈਫ ਨੇ ਸਪੀਕਰ ਫੜਿਆ, ਆਂਦੀ साधु जी, संत जी, ये मेरे पति हैं, ये मांस की ओचना करते हैं या खाते हैं, मांस खाते हैं, तो इसको आप बोलें क्यों खाते हो? साधु साहब ने फड़ लिया, आंदा क्यों भाई, आप जीव को क्यों मारते हो, क्यों कत्ल करते हो? तो आंदा मांस क्यों खाते हो? आंदा भाई खाता हूँ, मेरा दिल करता है, खाता हूँ। तो आंदा आप उनको कत्ल क्यों करते हो, जिंदा जीव को कत्ल करना जायज़ है? आंदा अभी तक इंसान नहीं खाया ਲੋਕ ਹੈਗੇ ਨੇ ਸਾਡੇ ਤਾਂ, ਚਲੋ ਠੀਕ ਆ, ਸਾਡੇ ਚਲੋ ਮੋਸਟਲੀ ਫੈਮਿਲੀ ਵੈਜੀਟੇਰੀਅਨ ਨੇ, ਪਰ ਇੱਥੇ ਤੁਸੀਂ ਲੋਕਾਂ ਦੀ ਹਾਈਟ ਵੀ ਦੇਖੋ ਨਾ, ਦਿਖਾਉਂਦੇ ਨੇ ਖੁੱਲ੍ਹਾ। ਮੈਂ ਤਾਂ ਬੱਚਿਆਂ ਨੂੰ ਫੋਨ ਲਾਤਾ, ਹਾਂ ਕੋਈ ਚੱਕਰ ਨਹੀਂ, ਠੀਕ ਆ ਭਾਜੀ। ਉੱਧਰ ਹੁੰਦੀ ਹੈ ਸ਼ਰਧਾ ਪਰਿਵਾਰਾਂ ਦੇ ਵਿੱਚ, ਹੁਣ ਡੈਡੀ ਲਾ ਲੂ ਲੈਂਦੇ ਨੇ, ਚਿਕਨ ਚੁਕਨ ਫਿਰ ਵੀ ਚੱਲਦਾ ਮਾੜਾ ਮੋਟਾ। ਅੱਛਾ, ਤੇ ਹੁਣ ਤੁਸੀਂ ਥੋੜ੍ਹੀ ਗੁਜ਼ਾਰਿਸ਼ ਕਰੋ ਜਿਹੜੇ ਬਾਹਰ ਬੈਠੇ ਨੇ, ਬਾਹਰ ਆਉਣ ਲਈ ਈਜ਼ੀ ਹੈਗਾ, ਕਿਉਂਕਿ ਬਾਹਰੋਂ ਜੇ ਉਹ ਸਿੱਧੀ ਫਲਾਈਟ ਇੱਥੋਂ ਦੀ ਜਾਂਦੇ ਨੇ, ਬਾਹਰ ਆਉਣਾ ਬਹੁਤ ਈਜ਼ੀ ਹੈ। ਮੈਂ ਤੇ ਆਪਣੀ ਸਰਕਾਰ ਨੂੰ ਅੱਗੇ ਇਹ ਵੀ ਸੁਜੈਸ਼ਨ ਦਿੱਤੀ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ, ਬੇਸ਼ੱਕ ਉਹ ਇੰਡੀਅਨ ਆ, ਪਾਸਪੋਰਟ ਉਹਦੇ ਕੋਲ ਜਿਹੜਾ ਵੀ ਹੈ, ਜੇ ਤੁਸੀਂ ਚਾਹੁੰਦੇ ਨਾ ਵੀ ਅਸੀਂ ਬਿਜ਼ਨਸ 'ਚ ਆਉਣਾ, ਤੁਹਾਡੇ ਏਅਰਪੋਰਟ ਨਹੀਂ ਹੈ ਇੰਟਰਨੈਸ਼ਨਲ, ਸਾਡੇ ਲਾਹੌਰ ਏਅਰਪੋਰਟ ਹੈ, ਤੁਸੀਂ ਜਿਹੜਾ ਟਿਕਟ ਲੈ ਲੈਂਦਾ ਵਾ, ਰਿਟਰਨ ਟਿਕਟ ਲੈ ਲੈਂਦਾ, ਉਹਨੂੰ ਔਨ ਅਰਾਈਵਲ ਵੀਜ਼ਾ ਦਿਓ 24 ਘੰਟੇ ਐਂਟਰੀ ਦਾ, ਵੀ ਤੂੰ ਆ ਉੱਤਰ ਤੇ ਇੰਡੀਆ ਤੁਰ ਜਾ, ਜਦੋਂ ਜਾਣਾ ਵਾਪਸੀ ਆ ਇੱਥੋਂ, ਤੇ ਟਿਕਟ ਜਹਾਜ਼ੇ ਬਹਿ, ਫਲਾਈਟ ਵੀ ਸਸਤੀ ਹੋਊ, ਤੁਹਾਡਾ ਰਾਹ ਵੀ ਘਟੂਗਾ। ਬਿਜ਼ਨਸ ਪੁਆਇੰਟ ਆਫ ਵਿਊ ਨਾਲ ਗੱਲ ਕਰਦਾ। ਬਿਲਕੁਲ, ਪਰ ਨਹੀਂ ਕਰ ਰਹੇ ਨਾ। ਹੁਣ ਜੇ ਤੁਸੀਂ ਜਾਣਾ ਹੋਵੇ ਪੰਜਾਬ, ਤੁਹਾਨੂੰ ਵੀਜ਼ਾ ਨਹੀਂ ਦੇ ਰਹੇ। ਸਾਡੀ ਸਰਕਾਰਾਂ ਨੂੰ ਮੈਂ ਗੁਜ਼ਾਰਿਸ਼ ਕਰ ਦਿੰਦਾ, ਜੇ ਸੁਣ ਰਿਹਾ ਕੋਈ, ਵੀ ਜਿਹੜੇ ਹੁਣ ਇੱਥੋਂ ਕਮ ਸੇ ਕਮ ਥੋੜ੍ਹਾ ਮੋਟਾ ਖੁੱਲ੍ਹੇ, ਕਿਉਂਕਿ ਰਿਲੇਸ਼ਨ ਮੈਨੂੰ ਤਾਂ ਕੋਈ ਖਤਰਾ ਨਹੀਂ ਫੀਲ ਹੁੰਦਾ, ਸਾਰੀ ਵਧੀਆ ਨੇ। ਅਸਲ 'ਚ ਜਦ ਸਾਨੂੰ ਭਰੋਸਾ ਜਾਂਦਾ ਨਾ ਨਿਊਜ਼ ਚੈਨਲਾਂ 'ਤੇ, ਇਹ ਐਂ ਹੋ ਗਿਆ ਜੀ, ਫਲਾਨਾ ਹੋ ਗਿਆ, ਧਮਕਾ ਹੋ ਗਿਆ, ਜੇ ਹੋ ਗਿਆ, ਐਂ ਹੋ ਗਿਆ ਅੱਜ, ਉਹ ਕਰਕੇ ਨਾ ਲੋਕਾਂ ਦੇ ਦਿਮਾਗ 'ਚ ਹੇਟ ਬਹੁਤ ਭਰੀ ਹੋਈ ਆ। ਪਰ ਮੈਨੂੰ ਇੱਥੇ ਆ ਕੇ ਕੋਈ ਖਤਰਾ ਨਹੀਂ, ਅਤੇ ਮੈਂ ਕੈਨੇਡਾ ਖਾਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਜੇ ਤੁਹਾਡੇ ਕੋਲ PR ਹੈਗੀ ਆ, ਤੁਸੀਂ ਜ਼ਰੂਰ ਬਾਈ ਜੀ ਦੀ ਕੰਪਨੀ ਲਿੰਕਡ ਇਨ, ਲਿੰਕਿੰਗ ਬਾਰਡਰਸ,
ਜ਼ਰੂਰ ਕੰਟੈਕਟ ਬੇਸ਼ੱਕ PR ਬੇਸ਼ੱਕ ਵਰਕ ਪਰਮਿਟ ਵੀ ਵਰਕ ਪਰਮਿਟ ਦੀ ਐਲੀਜੀਬਲ ਹੈ, ਵਰਕ ਪਰਮਿਟ ਤੇ ਵੀ ਹੋ ਸਕਦੇ ਹੋ ਤੇ ਲਾਓ ਹਫਤਾ ਲਾ ਕੇ ਜਾਓ ਇੱਥੇ ਵਧੀਆ ਤੁਹਾਡੇ ਤਾਂ ਕਰੰਸੀ ਵੀ ਵਧੀਆ ਬਣ ਜਾਂਦੀ ਇੱਥੇ ਆ ਕੇ ਕੈਨੇਡੀਅਨ ਬਹੁਤਾ ਮਹਿੰਗਾ ਕੰਮ ਨਹੀਂ ਬਹੁਤਾ ਮਹਿੰਗਾ ਕੰਮ ਨਹੀਂ ਹਾਂ ਇਹ ਵੀ ਗੱਲ ਹੈ ਵੀ ਇੰਡੀਆ ਨਾਲੋਂ ਵੀ 3 ਟਾਈਮ ਤੁਸੀਂ ਸਪੋਜ਼ ਤੁਸੀਂ ਚੰਗੇ ਤੋਂ ਚੰਗਾ ਸੂਟ ਪਾਉਂਦੇ ਨਾ ਮੈਨੂੰ ਦੱਸਣ ਵਾਲੇ ਦੱਸਦੇ ਆ ਵੀ ਭਾਵੇਂ ਲੇਡੀਜ਼ ਹੈ ਭਾਵੇਂ ਜੈਂਟਸ ਹੈ ਵੀ 3 ਟਾਈਮ ਸਸਤਾ ਵਾ ਪਾਕਿਸਤਾਨ ਕਲੋਥਿੰਗ ਦੇ ਵਿੱਚ ਬਿਲਕੁਲ ਔਰ ਸੋਨੀਆ ਮਾਨ ਹੈ ਕੁੜੀ ਉਹ ਆਈ ਸੀ, ਫਿਰ ਅਮਾਨ ਉਹ ਆਈ ਸੀ, ਹੋਰ ਸਾਡੇ ਕੋਲ ਫੈਮਿਲੀ ਆਉਂਦੀ ਰਹਿੰਦੀ ਸ਼ਾਪਿੰਗ ਕਰਦੇ ਇੱਥੋਂ ਦੱਸਦੇ ਆ ਵੀ ਜਿਹੜਾ ਇੰਡੀਆ 20,000 ਦਾ ਸੂਟ ਹੈ ਉਹ ਪਾਕਿਸਤਾਨੀ 20,000 ਦਾ ਲੱਭਦਾ, ਮਤਲਬ ਵੀ 3 ਟਾਈਮ ਸਸਤਾ। ਬਿਲਕੁਲ ਇਸੇ ਤਰ੍ਹਾਂ ਹੀ ਜੈਂਟ ਸ਼ੂਟਿੰਗ ਦੇ ਵਿੱਚ ਇਹ ਵੀ ਸਸਤਾ ਜਿਹੜੇ ਕੱਪੜੇ ਪਾਉਣ ਦੇ ਸ਼ੌਕੀਨ ਨੇ। ਹਾਂਜੀ ਹਾਂਜੀ ਕਿਉਂਕਿ ਇੱਥੇ ਕਾਸਟ ਜਿਹੜੀ ਆ ਕਾਸਟ ਘੱਟ ਪੈਂਦੀ ਹੈ ਨਾ, ਲੇਬਰ ਕਾਸਟ ਘੱਟ ਆ, ਫਿਰ ਉਹ ਸਾਰਾ ਰੈਂਟ ਘੱਟ ਨੇ ਕਰੰਸੀ ਦੇ ਹਿਸਾਬ ਨਾਲ। ਸਾਡੇ ਵਾਸਤੇ ਜ਼ਰੂਰ ਮਹਿੰਗਾ ਹੋਊਗਾ ਕਿਉਂਕਿ ਸਾਡੀ ਸੋਰਸ ਆਫ ਇਨਕਮ ਹੀ ਤੇ ਉਸ ਹਿਸਾਬ ਨਾਲ, ਲੇਕਿਨ ਇੰਡੀਆ ਤੋਂ ਜਾਂ ਕੰਪੈਰੀਟਿਵਲੀ ਤੁਸੀਂ ਵੇਖੋ ਤੁਹਾਡੇ ਲਈ ਤੇ ਸਾਡੇ ਲਈ ਤਾਂ ਬਹੁਤ ਸਸਤਾ ਭਾਜੀ। ਜੇ ਹੁਣ ਕੁੜਤੇ ਪਜਾਮੇ ਲੈਣੇ ਆ ਤਾਂ ਬਹੁਤ ਸਸਤੇ ਆ, ਬਹੁਤ ਸਸਤੇ ਆ ਕਿਉਂਕਿ ਕੈਨੇਡੀਅਨ ਐਜ ਏ ਕੈਨੇਡੀਅਨ ਜੇ ਮੈਂ ਕਹਾਂ ਵੀ ਮੈਂ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਸਸਤੇ ਆ। ਮੇਰੇ ਤਾਂ ਕੁਝ ਡਾਲਰਾਂ ਦੇ ਆ ਵੀ ਜੇ 20 ਡਾਲਰਾਂ ਦਾ ਵਾਧੂ ਸਮਾਨ ਜੇ ਲੈਣੇ ਤੁਸੀਂ ਕੁੜਤੇ ਪਜਾਮੇ ਸੂਟ ਬੜੇ ਭਾਈ ਤੁਹਾਡੇ ਕੀ ਮਸ਼ਹੂਰ ਆ ਸੂਟ ਜੇ ਲੈਣਾ ਹੋਵੇ ਕੁੜਤੇ ਪਜਾਮੇ ਹੋਰ ਕੀ ਮਸ਼ਹੂਰ ਆ ਜ਼ਿਆਦਾਤਰ ਇੱਥੋਂ ਜੁੱਤੀਆਂ ਦੇਸੀ ਬਹੁਤ ਮਸ਼ਹੂਰ ਨੇ ਇੱਥੋਂ, ਬਹੁਤ ਸੋਹਣੀਆਂ ਬਣਦੀਆਂ ਬਹੁਤ ਸੋਹਣੀਆਂ ਵੀ ਜੇ ਪਾਉਣ ਦੀ ਗੱਲ ਕਰਦੇ ਆ। ਓਕੇ ਫਿਰ ਮਿਠਾਈਆਂ ਦੇ ਵਿੱਚ ਖਲੀਫ ਵਾਲਿਆਂ ਦੀਆਂ ਖਤਾਈਆਂ ਮਸ਼ਹੂਰ ਨੇ, ਬੋਸਕੀ ਸਾਡੇ ਇੱਥੋਂ ਦੀ ਬਹੁਤ ਮਸ਼ਹੂਰ ਹੈ। ਬੋਸਕੀ ਦੀਆਂ ਵੀ ਕੈਟੇਗਰਾਈਜ਼ ਕਰ ਦਿਓ ਉਹਨੂੰ ਵੀ ਤੁਸੀਂ 10,000 ਤੋਂ ਸ਼ੁਰੂ ਹੋ ਕੇ 40-50,000 ਤੱਕ ਸੂਟ ਨੇ, ਤੇ ਉਹਦੇ ਵਿੱਚ ਉਹ ਫੈਬਰਿਕ ਹੁੰਦੇ ਆ ਨਾ ਵੀ 100 ਦੇ ਵਿੱਚੋਂ ਕਿੰਨੇ ਫੈਬਰਿਕ ਜਿੰਨੇ ਘਟਾਈ ਜਾਣਗੇ ਉਹਨਾਂ ਰੇਟ ਘਟੀ ਜਾਊਗਾ। ਓਕੇ ਹਾਂ ਤੇ ਉਹ ਬੋਸਕੀ ਦੀ ਵੀ ਉਹ ਹੈ ਨੇ ਜਿਹੜੀ ਬਹੁਤ ਹੀ ਜਾਲੀ ਉਹ 5-6,000 ਦਾ ਵੀ ਦੇ ਦਿੰਦੇ। ਹੁਣ ਥੋੜੀ ਜੀ ਗੱਲ ਆਪਾਂ ਕੈਨੇਡਾ ਤੇ ਕਰ ਲੈਂਦੇ ਆ ਵੀ ਜਿਵੇਂ ਮੈਂ ਦੱਸਿਆ ਸਟਾਰਟਿੰਗ ਦੇ ਵਿੱਚ ਵੀ ਬਹੁਤ ਸਾਰੇ ਮੁੰਡੇ ਜਿਹੜੇ ਨਸ਼ਿਆਂ ਨੂੰ ਲੱਗ ਜਾਂਦੇ ਆ, ਯੰਗਸਟਰ ਜਾਂਦੇ ਤੇ ਤੁਸੀਂ ਉਹਨਾਂ ਨੂੰ ਲੱਭ ਕੇ ਉਹਨਾਂ ਦੀਆਂ ਫੈਮਲੀਆਂ ਨਾਲ ਮਿਲਾਉਂਦੇ, ਤੇ ਇਹ ਵੀ ਬੜੇ ਵੱਡੇ ਪੁੰਨ ਦਾ ਕੰਮ ਹੈ। ਤਾਂ ਕਿਸ ਤਰ੍ਹਾਂ ਕਰਦੇ ਅਸਲ 'ਚ ਭਾਜੀ ਇੱਕ ਦੋ ਵਾਰੀ ਇਹ ਹੋਇਆ ਸੀ ਕਿ ਮੇਰੇ ਕੋਲੇ ਕੋਈ ਪਰਿਵਾਰ ਆਇਆ ਸੀਗਾ ਕਿ ਸਾਡਾ ਬੱਚਾ ਇੱਦਾਂ ਗੁੰਮ ਆ। ਮੈਂ ਉਦੋਂ ਫ੍ਰੀ ਸੀਗਾ ਤੇ ਮੈਂ ਟਰਾਈ ਕੀਤਾ ਸੀ। ਉਦੋਂ ਮੈਨੂੰ ਪਤਾ ਲੱਗਾ ਕਿ ਟੈਂਟਾਂ ਦੇ ਵਿੱਚ ਰਹਿਣ ਲੱਗ ਗਏ ਕੁਛ ਕੁ। ਉਦੋਂ ਮੈਂ ਵੀਡੀਓ ਵੀ ਪਾਈ ਸੀਗੀ, 18 ਕੁ ਮੁੰਡੇ ਰਹਿੰਦੇ ਸੀਗੇ ਉਹ ਟੈਂਟ ਦੇ ਵਿੱਚ, ਅੱਜ ਵੀ YouTube ਤੇ ਪਈ ਆ। 18 ਮੁੰਡੇ 3 ਕੁੜੀਆਂ ਉਸ ਟੈਂਟ ਦੇ ਵਿੱਚ ਰਹਿੰਦੀਆਂ ਸੀਗੀਆਂ। ਉਹਨਾਂ ਦੇ ਵਿੱਚੋਂ ਮੈਂ ਵੀਡੀਓ ਇੱਦਾਂ ਹੀ ਪਾਤੀ, ਵੀਡੀਓ ਪਾ ਕੇ ਛੱਡਤੀ। ਉਹ ਕਿਤੇ ਘੁੰਮਦੀ ਵੀਡੀਓ ਇੰਡੀਆ ਪਹੁੰਚ ਗਈ, ਜਦ ਕਿ ਮੈਂ ਕਿਸੇ ਦੀ ਸ਼ਕਲ ਨਹੀਂ ਦਿਖਾਈ ਸੀ। ਤਾਂ ਇੱਕ ਪਰਿਵਾਰ ਨੇ ਆਪਦੇ ਬੱਚੇ ਦੀ ਆਵਾਜ਼ ਪਛਾਣ ਲਈ ਵੀ ਸਾਡਾ ਮੁੰਡਾ ਹੈ। ਤਾਂ ਅੱਜ ਤੱਕ ਦਾ ਕਿਰਿਆਕ੍ਰਮ ਕਈ ਸਾਲ ਪਹਿਲਾਂ ਕਰਤਾ ਸੀਗਾ ਵੀ ਸਾਡੇ ਵੱਲ ਤਾਂ ਮਰ ਚੁੱਕਿਆ ਸੀ ਇਹ, ਤੇ ਕਹਿੰਦਾ ਵੀ ਇਹਦਾ ਨਾਮ ਪੁੱਛ ਲਈ। ਮੇਰੇ ਕੋਲ ਸੀਗਾ ਪ੍ਰੂਫ। ਜਦੋਂ ਮੈਂ ਨਾਮ ਪੁੱਛਿਆ ਕਹਿੰਦਾ ਸਾਡਾ ਮੁੰਡਾ ਤਾਂ ਇਹ ਤਾਂ ਜਿਉਂਦਾ ਫਿਰਦਾ। ਉਹ ਅੰਕਲ ਨੂੰ ਫਿਰ ਮੈਂ ਕੈਨੇਡਾ ਬੁਲਾਇਆ, ਉਹਨੂੰ ਮਿਲਾਇਆ। ਉਸ ਤੋਂ ਬਾਅਦ ਮੈਂ ਸੋਚਿਆ ਵੀ ਯਾਰ ਇੱਦਾਂ ਦਾ ਹੋਰ ਵੀ ਬਹੁਤ ਲੋਕ ਨੇ। ਜਦੋਂ ਉਹਨੇ ਦੱਸਿਆ ਲੋਕਾਂ ਨੂੰ ਗਾਹਾਂ ਤਾਂ ਮੈਨੂੰ ਲੋਕ ਫੋਟੋਆਂ ਭੇਜਣ ਲੱਗੇ ਸਾਡਾ ਮੁੰਡਾ ਵੀ ਨਹੀਂ, ਕਿਉਂਕਿ ਲੋਕ ਟੈਂਟ ਹੋਮ 'ਚ ਕਿਉਂ ਜਾਂਦੇ ਗਏ। ਦੱਸਦਾ ਉਹ ਵੀ ਦੱਸਦਾ। ਬੇਸਿਕਲੀ ਜਾਣ ਦਾ ਰੀਜ਼ਨ ਕੀ ਆ, ਹੁਣ ਮੈਂ ਐਜ ਏ ਸਟੂਡੈਂਟ ਗਿਆ, ਸਟੂਡੈਂਟ ਜਾਂਦੇ ਮੈਂ ਵਰਕ ਪਰਮਿਟ 'ਤੇ, ਤਾਂ ਮੈਨੂੰ ਕਦੇ ਜਾਂ ਤਾਂ ਮੈਨੂੰ ਇੱਦਾਂ ਹੁੰਦਾ ਵੀ ਕੋਈ ਮੇਰੀ ਜ਼ਿੰਦਗੀ 'ਚ ਕੋਈ ਇੰਸੀਡੈਂਟ ਹੋ ਗਿਆ, ਫੋਰ ਐਗਜ਼ਾਮਪਲ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਮੇਰੇ ਕੋਲ ਟਾਈਮ ਨਹੀਂ ਸੀਗਾ PR ਦਾ। ਉਸ ਟਾਈਮ 'ਤੇ ਮੈਨੂੰ ਨਸ਼ੇ ਵਾਲਾ ਕੋਈ ਬੰਦਾ ਮਿਲਿਆ, ਮੈਨੂੰ ਉੱਧਰ ਲੈ ਗਿਆ ਉਹ, ਅਤੇ ਨਸ਼ਾ ਫਿਰ ਮੈਂ 2 ਦਿਨ ਤਾਂ ਲਵਾਊਗਾ। ਉਸ ਤੋਂ ਬਾਅਦ ਫਿਰ ਮੈਨੂੰ ਆਪ ਹੀ ਦੇਖਣਾ ਪੈਣਾ। ਮੈਂ ਚੋਰੀ ਕਰਨੀ ਆ ਨਸ਼ੇ ਲਈ, ਚੋਰੀ ਕਰੂੰਗਾ ਤਾਂ ਮੇਰੇ 'ਤੇ ਚਾਰਜਸ ਲੱਗਣਗੇ ਤਾਂ ਮੈਂ ਲੁੱਕ ਕੇ ਰਹੂੰਗਾ। ਲੁਕਣ ਲਈ ਤਾਂ ਮੈਂ ਕਿੱਥੇ ਜਾਊਂਗਾ, ਬਾਹਰ ਖੇਤਾਂ 'ਚ ਟੈਂਟਾਂ 'ਚ। ਬਸ ਆਹ ਹੁੰਦੇ ਨੇ 1-2 ਇੰਸੀਡੈਂਟ, ਜਾਂ ਕਈਆਂ ਦੀ ਲਾਈਫ 'ਚ ਕੋਈ ਰੀਜ਼ਨ ਹੀ ਨਹੀਂ, ਸਿਰਫ ਕੋਈ ਬੰਦਾ ਮਿਲਦਾ ਰਾਹ ਜਾਂਦਾ ਨਸ਼ਾ ਲਵਾਉਣ ਦਾ, ਅਤੇ ਜਦੋਂ ਆਈਸ ਜਿਹੜਾ ਇੱਕ ਵਾਰੀ ਲੰਘ ਜਾਂਦਾ ਫਿਰ ਬੰਦਾ ਉਹ ਨਹੀਂ ਛੱਡ ਪਾਉਂਦਾ, ਬਹੁਤ ਔਖਾ ਛੱਡਣਾ। ਅਤੇ ਆਹੀ ਰੀਜ਼ਨ ਨੇ, ਹੋਰ ਕੋਈ ਰੀਜ਼ਨ ਨਹੀਂ। ਵੀ ਖਾਸ ਤੌਰ 'ਤੇ ਨਸ਼ਿਆਂ ਦਾ ਕਰਕੇ ਉਵੇਂ ਵੀ ਇਹਨਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਉਮਰ ਵੀ ਹੌਲੀ ਚੱਲ ਜਾਂਦੇ ਨੇ, ਤੁਹਾਡੇ +2 ਕਰਕੇ ਘੱਲ ਦਿੰਦੇ ਆ, ਛੋਟੀ ਉਮਰ ਸਮਝ ਨਹੀਂ ਹੁੰਦੀ ਇੰਨੀ। ਬਸ ਜ਼ਿਆਦਾਤਰ ਇਹ ਵੀ ਰੀਜ਼ਨ ਆ। ਚਲੋ ਉਹਨਾਂ ਨੂੰ ਮੈਂ ਲੱਭਿਆ, ਹੋਰ ਹੌਲੀ ਉਹ ਗਾਹਾਂ ਦੱਸਿਆ, ਇੱਦਾਂ ਕਰਦੇ ਫਿਰ ਇੱਦਾਂ ਇਹ ਕੇਸ ਵੱਧਦੇ ਗਏ। ਇੱਕ ਤਾਂ ਉਹ ਕੇਸ ਹੁੰਦੇ ਨੇ ਜਿਹੜੇ ਟੈਂਟਾਂ ਦੇ ਵਿੱਚ ਨੇ, ਇੱਕ ਉਹ ਕੇਸ ਜਿਹੜੇ ਪਰਿਵਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਮਤਲਬ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ ਵੀ ਡਿਪਰੈਸ਼ਨ ਚਲੇ ਜਾਂਦੇ ਆ ਕੇ, ਕਿਉਂਕਿ ਕੰਮ ਨਹੀਂ ਮਿਲਦਾ, ਕਰਜ਼ਾ ਹੁੰਦਾ। ਪਰਿਵਾਰ ਜਦੋਂ ਪੁੱਛਦਾ ਵੀ ਪੁੱਤ ਪੈਸੇ ਭੇਜਦੇ ਯਾਰ, ਤਾਂ ਉਹਦੇ ਕੋਲ ਜਵਾਬ ਨਹੀਂ ਹੁੰਦਾ, ਉਹਦੇ ਕਰਕੇ ਉਹ ਪਰਿਵਾਰ ਨਾਲੋਂ ਰਾਬਤਾ ਤੋੜ ਦਿੰਦੇ ਆ। ਇੱਦਾਂ ਦੇ ਬਹੁਤ ਕੇਸ ਨੇ। ਰੀਸੈਂਟਲੀ ਵੀ 2-3 ਮੁੰਡੇ ਲੱਭੇ ਆ। ਪਰ ਪ੍ਰੋਬਲਮ ਸਾਨੂੰ ਇੱਥੇ ਆਉਂਦੀ ਹੈ, ਤੁਸੀਂ ਤਾਂ ਚਲੋ ਲੱਭ ਕੇ ਤੁਸੀਂ ਗੱਲ ਕਰਾ ਸਕਦੇ ਹੋ। ਸਾਡੇ ਵਾਲੇ ਕੇਸ ਦੇ ਵਿੱਚ ਆ ਵੀ ਜੇ ਉਹ ਨਸ਼ੇ ਚਾਹੋ ਤਾਂ ਨਹੀਂ ਗੱਲ, ਜੇ ਨਹੀਂ ਗੱਲ ਕਰਨੀ ਤਾਂ ਨਹੀਂ ਕਰਨੀ, ਜੇ ਨਹੀਂ ਵਾਪਸ ਜਾਣਾ ਤਾਂ ਨਹੀਂ ਜਾਣਾ। ਤੁਸੀਂ ਫੋਰਸ ਨਹੀਂ ਕਰ ਸਕਦੇ, ਨਹੀਂ ਫੋਰਸ ਕਰ ਸਕਦੇ। ਤਾਂ ਸਾਨੂੰ ਉੱਥੇ ਕੀ ਕਰਨਾ ਪੈਂਦਾ, ਹੁਣ ਤਰੀਕੇ ਦੇਖਣੇ ਪੈਂਦੇ ਨੇ ਵੀ ਇਹਨੂੰ ਥੋੜ੍ਹਾ ਲਵਾਈ ਦੇਈਏ, ਥੋੜ੍ਹਾ ਜਿਹਾ ਆਈਸ ਪਿਆ ਕੇ ਇਹਨੂੰ ਮਾੜਾ ਜਿਹਾ ਹਾਈ ਕਰਕੇ ਇਹ ਤੋਂ ਗੱਲ ਬਣਵਾ ਲਈਏ। ਇਹ ਵੀ ਸਾਡੇ ਤੋਂ ਕਰਨਾ ਪੈਂਦਾ। ਅਤੇ ਬਹੁਤਿਆਂ ਨੂੰ ਪਰਿਵਾਰ ਨਾਲ ਮਿਲਾਇਆ, ਬਹੁਤਿਆਂ ਨੂੰ ਜਾਂ ਸਾਡੇ ਕੋਲ ਕੇਸ ਆਉਂਦੇ ਨੇ ਜੇ ਕੋਈ ਕਿਸੇ ਨੂੰ, ਫੋਰ ਐਗਜ਼ਾਮਪਲ ਜਿਵੇਂ ਹੁਣੇ ਕੁੜੀ ਦਾ ਇੰਸੀਡੈਂਟ ਹੋਇਆ, ਰਿਸ਼ਤੇਦਾਰਾਂ ਕੋਲ ਗਈ ਸੀਗੀ, ਵਿਆਹ ਮੁੰਡਾ ਨਾਲ ਹੋ ਗਿਆ ਸੀਗਾ, ਮੁੰਡਾ ਇੱਥੇ ਸੀਗਾ, ਮੁੰਡੇ ਦੇ ਰਿਸ਼ਤੇਦਾਰਾਂ ਕੋਲ ਚਲੇ ਗਈ ਸਰੀ ਦੇ ਵਿੱਚ,
ਤਾਂ ਰਿਸ਼ਤੇਦਾਰਾਂ ਨੇ ਕੀਤਾ, ਇੰਨਾ ਤਸ਼ੱਦਦ ਕੀਤਾ, ਨਾ ਤਾਂ ਉਹਨੂੰ ਕੰਮ ਕਰਨ ਦਿੱਤਾ, ਘਰ ਦਾ ਕੰਮ ਕਰਾਈ ਗਏ, ਨਾ ਪੜ੍ਹਨ ਦਿੱਤਾ। ਤਾਂ ਇੱਕ ਦਿਨ ਕੀ ਹੋਇਆ, ਬੇਹੋਸ਼ ਹੋ ਕੇ ਡਿੱਗ ਪਈ ਉਹ। ਗੁਆਂਢੀਆਂ ਨੇ ਦਾਖਲ ਕਰਾਇਆ ਤਾਂ ਪਤਾ ਲੱਗਿਆ ਕਿ ਉਹਦੀਆਂ ਜਿਹੜੀਆਂ ਹੈਗੀਆਂ ਆਪਣਾ ਲੰਗਸ ਇੰਨੇ ਜ਼ਿਆਦਾ ਡੈਮੇਜ ਹੋ ਗਏ ਕਿ ਉਹਨੂੰ ਆਕਸੀਜਨ ਲਾ ਕੇ ਰੱਖਣੀ ਪਊ ਉਹਨੂੰ। ਉਹਦਾ ਫੈਮਿਲੀ ਮੇਰੇ ਕੋਲ ਇੱਥੇ ਇੰਡੀਆ ਆਈ, ਮੈਂ ਇੱਥੇ ਸੀਗਾ, ਤਾਂ ਮੈਂ ਲੋਕ ਭੇਜੇ ਉਹਨੂੰ ਹਸਪਤਾਲ 'ਚੋਂ ਕਢਾ ਕੇ ਉਹਦਾ ਸਮਾਨ ਪੈਕ ਕਰਾ ਕੇ ਏਅਰਪੋਰਟ 'ਤੇ ਭੇਜਿਆ, ਉਹਦੀ ਟਿਕਟ ਕਰਾਈ। ਏਅਰਪੋਰਟ ਵਾਲੇ ਨੇ ਮਨਾ ਕਰਤਾ, ਕਹਿੰਦੇ ਇਹ ਤਾਂ ਜਹਾਜ਼ 'ਚ ਮਰ ਸਕਦੀ ਹੈ, ਇਹਦੇ ਵਿੱਚ ਆਕਸੀਜਨ ਚਾਹੀਦੀ, ਪਹਿਲਾਂ ਡਾਕਟਰਾਂ ਤੋਂ ਪੁੱਛੋ। ਫਿਰ ਡਾਕਟਰਾਂ ਤੋਂ ਰਿਪੋਰਟਾਂ ਲਿਖਾਈਆਂ, ਫਿਰ 15 ਦਿਨ ਲੱਗੇ, ਕਿਸੇ ਕੋਲ ਫ੍ਰੀ 'ਚ ਰਖਾਈ। ਫਿਰ ਉਹਨੂੰ 3600 ਦੀ ਪਹਿਲਾਂ ਟਿਕਟ, ਕਿਉਂਕਿ ਬਿਜ਼ਨਸ ਕਲਾਸ ਕਰਾਉਣੀ ਸੀਗੀ, ਅਤੇ 4200 ਦੀ ਫਿਰ ਕਰਾਈ। ਪਹਿਲਾਂ ਤਾਂ ਪੈਸੇ ਮੈਂ ਜੇਬ 'ਚ ਲਾਉਣਾ ਨਾ, ਬਾਅਦ ਚਲੋ ਕਮਿਊਨਿਟੀ ਇਸੇ ਬਹੁਤ ਥੈਂਕ ਯੂ ਕਰਨਾ ਚਾਹੁੰਦਾ। ਪੰਜਾਬੀ ਕਮਿਊਨਿਟੀ ਚੰਗੀ ਵੀ ਬਹੁਤ ਆ, ਹੈਲਪ ਕਰਦੀ ਆ। ਹੁਣ ਉਹਨੂੰ ਇੰਡੀਆ ਬੁਲਾਇਆ, ਇੰਡੀਆ ਬੁਲਾ ਕੇ ਉਹ ਘਰੇ ਆਈ ਆ, ਘਰੇ ਆ ਕੇ ਉਹਦਾ ਇਲਾਜ ਸ਼ੁਰੂ ਕਰਵਾਇਆ। ਹੁਣ ਉਹਦੇ ਲੰਗ ਜਿਹੜੇ ਹੈਗੇ ਨੇ ਉਹ ਟਰਾਂਸਪਲਾਂਟ ਹੋਣੇ ਆ। ਇੱਦਾਂ ਦੀਆਂ ਬਹੁਤ। ਦੂਜਾ ਹੈਗਾ ਜਿਹੜੀਆਂ, ਜਿਵੇਂ ਮੰਨ ਲਓ ਇੱਥੋਂ ਮੁੰਡਾ ਗਿਆ ਸੀ, ਉਹਦੀ ਡੈਥ ਹੋ ਗਈ, ਤਾਂ ਉਹਦੀ ਡੈੱਡ ਬੋਡੀ ਕੌਣ ਭੇਜੂ ਇੰਡੀਆ? ਕੋਈ ਨਹੀਂ ਭੇਜਦਾ। ਤਾਂ ਉੱਥੇ ਸਾਨੂੰ ਇੱਕ ਜ਼ਰੀਆ ਬਣਨਾ ਪੈਂਦਾ ਸਾਨੂੰ, ਕਿਉਂਕਿ ਉੱਦਾਂ ਤਾਂ 15,000 ਲੱਗਦਾ ਡਾਲਰ ਜੇ ਕਿਸੇ ਦੀ ਡੈੱਡ ਬੋਡੀ ਆਪਾਂ ਭੇਜਣੀ ਆ। ਤਾਂ ਉੱਥੇ ਬਹੁਤ ਜਿਹੜੇ ਫਿਊਨਰਲ ਹੋਮ ਵਾਲੇ ਚੰਗੇ ਮਿੱਤਰ ਨੇ, ਉਹ 6,000 7,000 'ਚ ਬੋਡੀ ਇੰਡੀਆ ਭੇਜ ਦਿੰਦੇ ਆ। ਬਹੁਤਿਆਂ ਨੂੰ ਅਸਥੀਆਂ ਚਾਹੀਦੀਆਂ ਹੁੰਦੀਆਂ ਨੇ। ਤਾਂ ਸਾਡਾ ਹੀ ਜਿਵੇਂ ਤੁਸੀਂ ਕੜੀ ਬਣੇ ਹੋ ਪਾਕਿਸਤਾਨ 'ਚ, ਅਸੀਂ ਕਿਤੇ ਨਾ ਕਿਤੇ ਕੈਨੇਡਾ 'ਚ ਕੜੀ ਬਣ ਜਾਂਦੇ ਆ, ਉਹਨਾਂ ਨੂੰ ਵਾਪਸ ਪੰਜਾਬ ਭੇਜ। ਅੱਛਾ, ਇਹਦੇ 'ਚ ਮੈਂ ਵਾਅਦਾ ਕਰਦਾ, ਜਿਵੇਂ ਤੁਹਾਡੀਆਂ 에ਅਰਲਾਈਨ ਨਹੀਂ ਕਰਦੀਆਂ ਕੁਝ ਵੀ ਇਸ ਮਤਲਬ ਵੀ, ਮੈਂ ਇਹਦੇ 'ਚ ਵਾਅਦਾ ਇਹ ਕਰਦਾ ਵੀ ਚਲੋ ਭਾਵੇਂ ਸਾਡੀ 에ਅਰਲਾਈਨ ਮਾੜੀ ਵੀ ਆ, ਪਾਕਿਸਤਾਨ PIA ਜਿਹੜੀ ਆ, ਅਗਰ ਖੁਦਾ ਨਾ ਖਾਸਤਾ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹ ਜਿਹੜੀ ਬੋਡੀ ਫ੍ਰੀ ਭੇਜਦੀ ਆ, ਬਲਕਿ ਬੋਡੀ ਫ੍ਰੀ ਭੇਜਦੀ ਆ, ਉਹਦੇ ਨਾਲ ਇੱਕ ਬੰਦੇ ਦਾ ਅੱਧਾ ਟਿਕਟ ਓਕੇ, ਉਹ ਵੀ ਨਾਲ ਆ ਕੇ, ਜਿਹਨੇ ਟਰੈਵਲ ਕਰਕੇ ਆਉਣਾ, ਨਾਲ ਲੈ ਕੇ ਆਉਣਾ। ਠੀਕ ਹੈ, ਤੇ ਮੈਨੂੰ ਲੱਗਦਾ ਵੀ ਤੁਹਾਡੀ ਜਿਹੜੀ ਕੌਮੀ 에ਅਰਲਾਈਨ ਆ, ਸਾਡੇ ਲਈ ਤਾਂ ਭਾਜੀ ਦੇਖੋ, ਇੱਕ ਬੋਡੀ ਜਦੋਂ ਡੈੱਡ ਹੋ ਜਾਂਦੀ ਨਾ ਉੱਥੇ, ਤਾਂ ਸਾਨੂੰ ਉਹਨੂੰ 20 ਦਿਨ ਰੱਖਣਾ ਪੈਂਦਾ। ਕਿਉਂ? ਪੈਸੇ ਨਹੀਂ ਇਕੱਠੇ ਹੁੰਦੇ। ਜੇ ਉਹਦੀ ਬੋਡੀ ਅਸੀਂ ਇੰਡੀਆ ਭੇਜਣਾ, ਉਹਦੀ ਕਾਸਟ ਲੱਗਣੀ ਆ, ਉਹਦਾ ਗੋ ਫੰਡ ਕ੍ਰੀਏਟ ਕਰਨਾ, ਲੋਕਾਂ ਨੇ ਪੈਸੇ ਪਾਉਣੇ ਨਾ ਪਾਉਣੇ, ਕਿਉਂਕਿ ਹੁਣ ਫੇਕ ਵੀ ਬਹੁਤ ਹੁੰਦੇ ਆ, ਲੋਕਾਂ ਦੇ ਐਵੇਂ ਪਾਈ ਜਾਂਦਾ, ਤਾਂ ਉਹਦੇ ਲਈ ਟਾਈਮ ਲੱਗ ਜਾਂਦਾ। ਤਾਂ ਉਸ ਬਿਟਵੀਨ ਟਾਈਮ ਤਾਂ ਸਾਨੂੰ ਬੋਡੀ ਨੂੰ ਕੋਲਡ ਜਿਹੜੇ ਰੂਮ ਬਣੇ ਉੱਤੇ ਰੱਖਣਾ ਪੈਂਦਾ। ਬੋਡੀ ਸੜੀ ਜਾਂਦੀ ਹੈ ਪਈ ਉੱਥੇ, ਤਾਂ ਜਦੋਂ ਤੱਕ ਬੋਡੀ 15-20 ਦਿਨ ਲੱਗ ਜਾਂਦੇ ਭੇਜਣ 'ਚ। ਅਤੇ ਭੇਜੂ, ਕਿਉਂਕਿ ਹਰ ਇੱਕ ਬੰਦਾ ਉੱਥੇ ਬਿਜੀ ਆ, ਨਾਲ ਦੇ ਨੂੰ ਪਤਾ ਨਹੀਂ ਹੁੰਦਾ ਵੀ ਮੇਰੇ ਵਾਲਾ ਉਹ ਜਿਹੜਾ ਘਰੇ ਆ ਉਹ ਕੰਮ 'ਤੇ ਚਲਾ ਜਾਂਦਾ, ਵਾਪਸ ਆ ਜਾਂਦਾ, ਮਿਲੇ ਨਹੀਂ ਜਾਂਦਾ। ਪਤਾ ਵੀ ਨਹੀਂ ਹੁੰਦਾ ਅੱਜ ਕੱਲ੍ਹ ਦੇ ਬੱਚਿਆਂ ਨੂੰ, ਕਿਉਂਕਿ ਛੋਟੇ ਨੇ, +2 ਕਰਕੇ ਜਾਂਦੇ ਨੇ। ਅਤੇ ਦੂਜਾ ਖਾਸ ਕਰਕੇ ਜਿਹੜਾ ਅੱਜ ਦੇ ਹਾਲਾਤ, ਜਿਹੜੇ ਕੈਨੇਡਾ ਦੇ ਨੇ ਹਾਲਾਤ, ਹੁਣ ਥੋੜ੍ਹੇ ਜਿਹੇ, ਕਿਉਂਕਿ ਵੀਜ਼ੇ ਬੰਦ ਹੋ ਚੁੱਕੇ ਨੇ, ਐਵਰੀਥਿੰਗ ਉਹਨਾਂ ਨੇ ਬੰਦ ਕਰਤਾ। ਮੌਮ ਡੈਡ ਨੂੰ ਕਿ ਸਾਰੇ ਵੀਜ਼ੇ ਇਸ ਟਾਈਮ, ਸਟੂਡੈਂਟ ਵੀਜ਼ਾ, ਸਾਰਾ ਕੁਝ ਬੰਦ ਕਰਤਾ। ਉਹਦੇ ਨਾਲ ਬਿਜ਼ਨਸ ਦਾ ਬਹੁਤ ਇੰਪੈਕਟ ਹੋਇਆ, ਪਰ ਉਹਦੇ ਨਾਲ ਇਹ ਹੋਇਆ ਵੀ ਸਾਡੇ ਜਿਹੜੇ ਬੇਸਮੈਂਟਾਂ ਸੀ ਘਰ, ਉਹ ਸਸਤੇ ਹੋ ਗਏ। ਜੋਬ ਮਿਲਣ ਦੇ ਹੁਣ ਆਸਾਰ ਹੋ ਗਏ, ਕਿਉਂਕਿ ਹੁਣ ਕੋਈ ਆੜ ਤਾਂ ਰਿਹਾ ਨਹੀਂ, ਜੋਬ ਮਿਲਣ ਲੱਗ ਗਈਆਂ। ਪਰ ਜਿਹੜਾ ਇੰਪੈਕਟ ਪਿਆ ਉਹ ਬਹੁਤ ਖਤਰਨਾਕ ਹੋਇਆ। ਇੱਕ ਸਟੂਡੈਂਟ ਨਾ ਆਉਣ ਕਰਕੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਡੈਡ, ਬੰਦ ਹੋ ਗਈ, ਆਈਲੈਟਸ ਬੰਦ ਸਾਰਾ, ਕਬੂਤਰ ਬੋਲ ਰਹੇ ਨੇ। ਉਸ ਤੋਂ ਬਾਅਦ ਟੈਕਸੀਆਂ ਵਾਲੇ ਵਿਚਾਰੇ ਭੁੱਖੇ ਮਰ ਗਏ। ਫਿਰ ਰੈਸਟੋਰੈਂਟ ਵਾਲੇ ਜਿਹੜੇ ਇੱਥੋਂ ਦਿੱਲੀ ਜਾਂਦੇ ਰਾਹ 'ਚ, ਉਹ ਠੱਪ ਹੋਏ ਪਏ ਨੇ। ਫਿਰ ਉਸ ਤੋਂ ਬਾਅਦ ਜਦੋਂ ਸਟੂਡੈਂਟ ਉਹਦੇ ਉਤਰਦਾ, ਬੇਸਮੈਂਟ ਕਿਰਾਏ 'ਤੇ ਨਹੀਂ ਚੜ੍ਹਦੀ। ਜਿਹੜੀ ਬੇਸਮੈਂਟ 22,000-28,000 ਦੇ ਲਾਈ ਬੈਠੇ ਸੀ, ਹੁਣ ਉਹ 15,500 12,000 'ਤੇ ਆ ਗਏ, ਕਿਉਂਕਿ ਬੇਸਮੈਂਟ ਕਿਰਾਏ 'ਤੇ ਨਹੀਂ ਚੜ੍ਹ ਰਹੀ, ਘਰ ਨਹੀਂ ਕਿਰਾਏ ਚੜ੍ਹ ਰਿਹਾ। ਫਿਰ ਸਟੂਡੈਂਟ ਜਾ ਕੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਦਾ। ਇਹ ਡਰਾਈਵਿੰਗ ਸਕੂਲ ਵਾਲੇ ਸੀਗੇ, ਉਹ ਛੱਡ ਕੇ ਕੰਮ ਆਪਦਾ, ਉਹਨਾਂ ਦਾ ਆ ਹੀ ਨਹੀਂ ਰਿਹਾ ਕੋਈ। ਗੱਡੀਆਂ ਵੇਚਣ ਵਾਲੇ, ਜਿਵੇਂ ਹੁਣ ਮੇਰੀ ਆਪਦੀ ਸ਼ੌਪ ਆ ਰਿਮ ਟਾਇਰਾਂ ਦੀ, ਤਾਂ ਸਾਡੇ ਬਿਜ਼ਨਸ 'ਤੇ ਬਹੁਤ ਇੰਪੈਕਟ ਪਿਆ, ਕਿਉਂਕਿ ਸਾਡਾ ਗਾਹਕ ਹੀ ਸਟੂਡੈਂਟ ਆ। ਇੱਦਾਂ ਜੇ ਕਹੀਏ ਨਾ ਸਟੂਡੈਂਟ ਨਹੀਂ ਕਰਤਾ, ਸਟੂਡੈਂਟ ਹੀ ਸਾਰਾ ਕੁਝ ਚਲਾ ਰਿਹਾ ਸੀਗਾ। ਅਤੇ ਹੁਣ ਇਸ ਟਾਈਮ 'ਤੇ ਠੰਡਾ ਹੋ ਗਿਆ ਸਾਰਾ ਕੁਝ। ਨਹੀਂ, ਇਕੋਨਮੀ ਨੂੰ ਤਾਂ ਫਰਕ ਪਿਆ ਹੋਣਾ ਸਟੂਡੈਂਟ ਨਾਲ ਜਾਣ। ਬਿਲਕੁਲ ਪਿਆ ਭਾਜੀ, ਬਹੁਤ ਪਿਆ, ਕਿਉਂਕਿ ਇੰਨਾ ਪੈਸਾ ਜਾਣਾ ਸਟੂਡੈਂਟ ਵੱਲੋਂ, ਫੀਸਾਂ ਭਰਨੀਆਂ, ਉਹ ਇੱਕ ਅਲੱਗ ਗੱਲ ਆ। ਸਟੂਡੈਂਟ ਨੇ ਜਿਹੜਾ ਕੰਮ, ਜਿਹੜੇ ਬਿਜ਼ਨਸ ਚਲਾਉਣੇ ਸੀਗੇ, ਡਰਾਈਵਿੰਗ ਸਕੂਲ, ਟਰੱਕ ਸਕੂਲ, ਉਹ ਸਾਰਾ ਠੰਡਾ। ਫੋਕ ਲਿਫਟ ਦੇ ਸਕੂਲ ਹੋ ਗਏ, ਫੋਕ ਲਿਫਟ ਸਿੱਖਣੀ ਆ, ਤਾਂ ਸਿੱਖਣੀ ਕਿਹਨੇ? ਸਟੂਡੈਂਟ ਨੇ ਸਿੱਖਣੀ ਸੀਗੀ, ਅਤੇ ਸਟੂਡੈਂਟ ਬੰਦ ਹੋ ਗਿਆ, ਅਤੇ ਹੁਣ ਅੱਗੇ ਖਤਮ। ਇਹਦੇ ਨਾਲ ਹੋਰ ਚੀਜ਼ਾਂ ਬਹੁਤ ਹੋਈਆਂ। ਜਿਨ੍ਹਾਂ ਨੇ ਵਿਆਹ ਕਰਾਏ ਸੀਗੇ ਮਤਲਬ ਪੈਸੇ ਦੇ ਕੇ, ਵੀ ਭਾਈ ਮੁੰਡੇ ਵਾਲੇ ਦੇ ਕੁੜੀ ਵਾਲੇ ਦੇ ਪੈਸੇ ਲਾਉਣੇ ਆ, ਹੁਣ ਵਿਚਾਰੇ ਬੈਠੇ ਆ, ਪੈਸਾ ਵੀ ਲਾਤਾ, ਕੁੜੀ ਬੈਠੀ ਵੀ ਇੱਥੇ ਆ, ਬਣ ਨਹੀਂ ਰਿਹਾ, ਤਾਂ ਘਰ ਵੀ ਬਹੁਤ ਟੁੱਟ ਰਹੇ ਆ। ਸੋ ਹੁਣ ਅਕਤੂਬਰ ਦੇ ਵਿੱਚ ਸਰਕਾਰ ਬਦਲਣੀ ਆ, ਮੇ ਵੀ ਜਿਹੜੇ ਅੱਗੇ ਜਾ ਕੇ ਜਿਹੜੇ ਜੈਨੂਅਨ ਵੀਜ਼ੇ ਨੇ, ਮਤਲਬ ਫੋਰ ਐਗਜ਼ਾਮਪਲ ਸਟੂਡੈਂਟ ਆ, ਉਹ ਸ਼ਾਇਦ ਖੁੱਲ੍ਹ ਜਾਣ। ਪਰ ਫੋਰ ਨਾਓ ਫਿਲਹਾਲ ਬੁਰੇ ਹਾਲਾਤ ਨੇ। ਚੰਗੇ ਹਾਲਾਤ ਉਹਨਾਂ ਲਈ ਜਿਹੜੇ ਉੱਥੇ, ਹੁਣ ਮੈਂ ਉੱਥੇ 9 ਸਾਲ ਹੋ ਗਏ, ਮੇਰੇ ਲਈ ਠੀਕ ਆ, ਕਿਉਂਕਿ ਮੇਰੇ ਲਈ ਮਹਿੰਗਾਈ ਬਹੁਤ ਵੱਧ ਗਈ ਸੀਗੀ, ਹੁਣ ਠੀਕ ਹੋ ਗਿਆ। ਕਿਰਾਏ 'ਤੇ ਘਰ ਸਸਤੇ ਹੋ ਗਏ, ਗੱਡੀ ਸਸਤਾ ਹੋ ਗਿਆ, ਸਾਰਾ ਕੁਝ। ਪਰ ਐਜ ਏ ਬਿਜ਼ਨਸਮੈਨ ਮੈਂ ਸੋਚਾਂ, ਮੇਰੇ ਕੰਮ 'ਤੇ ਬਹੁਤ ਇੰਪੈਕਟ ਪਿਆ,
ਦੂਜੇ ਪਾਸੇ ਜਿਹੜੇ ਇੱਥੇ ਨੇ ਉਹਨਾਂ ਦਾ ਵੀਜ਼ਾ ਨਹੀਂ ਲੱਗ ਰਿਹਾ, ਉਹ ਬਹੁਤ ਤੰਗ ਨੇ, ਤੇ ਜਿਨ੍ਹਾਂ ਦਾ ਲੱਗਦਾ ਨਹੀਂ ਸੀ ਉਹ ਖੁਸ਼ ਨੇ ਵੀ ਸਾਲਾ ਸ਼ੁਕਰ ਆ ਮੇਰਾ ਵੀ ਨੀ ਲੱਗਿਆ, ਉਦੋਂ ਵੀ ਨੀ ਲੱਗ ਰਿਹਾ ਉਹ ਵੀ ਖੁਸ਼ ਨੇ। ਮੇਰਾ ਲੱਗ ਰਿਹਾ ਹਾਂ, ਉਹਦਾ ਵੀ ਨੀ ਲੱਗ ਰਿਹਾ। ਹਾਂ ਪਰ ਠੀਕ ਆ, ਹਾਲਾਤ ਸੁਧਰ ਜਾਣਗੇ। ਫੋਰਨ ਆਓ ਤਾਂ ਬਹੁਤ ਔਖਾ ਜਿਨ੍ਹਾਂ ਦਾ ਲੱਗ ਨਹੀਂ। ਅੱਛਾ, ਮੈਂ ਵੇਖਦਾ ਹੁੰਦਾ ਪੋਸਟਾਂ ਦੇ ਪਹਿਲਾਂ ਜੌਬ ਦਾ ਵੀ ਕਰਾ ਦਿੰਦੇ ਜਿਹੜੇ ਜੌਬਲੈਸ ਹੁੰਦੇ ਨੇ, ਤੇ ਉਹ ਜੌਬ ਕਿਵੇਂ ਲੱਭਦੇ? ਮਤਲਬ ਵੀ ਜੌਬ ਭਾਜੀ ਇੱਦਾਂ ਹੁੰਦਾ ਸਿੰਪਲ, ਅਸੀਂ ਕੀ ਹੁੰਦਾ ਵੀ ਸਾਡਾ ਕੋਈ ਆਪਦਾ ਕੋਈ ਵੱਡਾ ਯੋਗਦਾਨ ਨਹੀਂ ਹੈਗਾ। ਤੁਸੀਂ ਹੈਗੇ ਤੁਹਾਡਾ ਵੇਅਰ ਹਾਊਸ ਆ ਫੋਰ ਐਗਜ਼ਾਮਪਲ, ਤੁਹਾਨੂੰ ਜੌਬ ਵਾਲੇ ਬੰਦੇ ਚਾਹੀਦੇ ਨੇ, ਤੁਸੀਂ ਸਾਨੂੰ ਪੋਸਟ ਭੇਜ ਦੇਣੀ ਆ ਭਾਜੀ ਸਾਨੂੰ ਬੰਦੇ ਚਾਹੀਦੇ, ਅਸੀਂ ਸਿਰਫ ਗਰੁੱਪ 'ਚ ਪਾ ਦੇਣੀ ਆ ਬਸ। ਅਸੀਂ ਕੰਧ ਹੈਗੇ ਆ ਉਸ ਦੀਵਾਰ ਤੇ, ਜਿਨ੍ਹਾਂ ਦੇ ਘਰ ਵਿਕਣ ਵਾਲੇ ਆ ਉਹ ਕੰਧ ਤੇ ਲਾ ਜਾਂਦੇ ਆ, ਜਿਨ੍ਹਾਂ ਨੇ ਲੈ ਕੇ ਜਾਣੇ ਉਹ ਘਰ ਲੈ ਜਾਂਦੇ। ਸਾਡਾ ਕੰਮ ਸਿਰਫ ਇੰਨਾ ਬਸ, ਅਸੀਂ ਇੱਕ ਜਰੀਆ ਬਣ ਜਾਂਦੇ। ਪ੍ਰਾਪਰਟੀ ਦਾ ਵੀ ਕਰ ਲੈਂਦੇ ਫਿਰ ਨਾਲ? ਨਹੀਂ, ਅਸੀਂ ਪ੍ਰਾਪਰਟੀ ਸੋਡੇ ਵਾਲਾ ਨਹੀਂ ਕਰਦੇ। ਅੱਛਾ ਅਸੀਂ ਸਿੰਪਲ ਕਿਰਾਏ ਵਾਲਾ, ਪਰ ਸਾਡਾ ਕੋਈ ਕਮਿਸ਼ਨ ਨਹੀਂ ਹੁੰਦਾ, ਨਥਿੰਗ। ਸਾਡੇ ਕੋਲੇ ਪੋਸਟ ਆਉਂਦੀਆਂ ਨੇ ਭਾਜੀ ਸਾਡਾ ਘਰ ਕਿਰਾਏ ਚੜ੍ਹਨਾ, ਪਲੀਜ਼ ਪੋਸਟ ਪਾ ਦਿਓ। ਅਸੀਂ ਪਾਤੀ ਭਾਜੀ ਸਾਨੂੰ ਕਮਰਾ ਚਾਹੀਦਾ, ਲਓ ਜੀ ਦੇਖੋ ਲੈ ਜਾਓ, ਓਕੇ ਇੰਨਾ ਕੰਮ ਆ। ਵੀ ਹੈਲਪ ਕਰਨੀ ਬਸ, ਹੈਲਪ। ਬਲਕਿ ਸਾਡਾ ਕੰਮ ਹੈਗਾ ਵੀ ਸਾਡੀ 4 ਜਣੇ ਦੀ ਟੀਮ ਹੁੰਦੀ ਆ, ਅਸੀਂ ਗਰੁੱਪ 'ਚ ਪੋਸਟਾਂ ਆਉਂਦੀਆਂ ਨੇ ਅੱਗੇ ਭੇਜਦੇ ਹਾਂ। ਸਾਡੇ ਕੋਲ ਵੇਅਰ ਹਾਊਸਾਂ ਵਾਲੇ ਜਾਂ ਹੋਰ ਸਾਡੇ ਨਾਲ ਉਹ ਹੁੰਦੇ ਨੇ, ਉਹਨਾਂ ਨੂੰ ਪਤਾ ਵੀ ਭੇਜਾਂ ਵਾਲੇ ਆ ਇਹ, ਤਾਂ ਉਹ ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਨੇ, ਸਾਨੂੰ ਭੇਜ ਦਿੰਦਾ, ਅਸੀਂ ਅੱਗੇ ਪਾ ਦਿੰਦੇ ਹਾਂ। ਕਿਸੇ ਨੂੰ ਆਪਦੇ ਲਈ ਕੋਈ ਅਸਿਸਟੈਂਟ ਚਾਹੀਦਾ, ਕੋਈ ਕੈਸ਼ੀਅਰ ਜੋਬ ਆ, ਕਿਸੇ ਨੂੰ ਕੋਈ ਐਲਐਮ, ਉਹ ਸਾਰਾ ਸਾਨੂੰ ਭੇਜਦੇ ਰਹਿੰਦੇ ਨੇ, ਅਸੀਂ ਪਾਈ ਜਾਂਦੇ ਹਾਂ। ਬਸ ਇੰਨਾ ਕੰਮ ਆ, ਹੋਰ ਕੁਛ। ਅੱਛਾ, ਕੰਪੈਰੀਟਿਵਲੀ ਪਾਕਿਸਤਾਨੀ ਕਮਿਊਨਿਟੀ ਕਿੰਨੀ ਕੁ ਉੱਥੇ? ਪਾਕਿਸਤਾਨੀ ਕਮਿਊਨਿਟੀ ਏਰੀਏ ਨੇ, ਕਿਉਂਕਿ ਮੈਨੂੰ ਤਾਂ ਸਾਰਾ ਪਤਾ। ਸਾਡੇ ਬਰੈਂਪਟਨ 'ਚ ਤਾਂ ਬਹੁਤ ਘੱਟ ਨੇ, ਪਰ ਮਿਲਟਨ ਏਰੀਆ ਹੋ ਗਿਆ ਜਿਵੇਂ, ਉੱਥੇ ਪਾਕਿਸਤਾਨੀ ਸਾਰੇ ਪਾਕਿਸਤਾਨੀ, ਕਿਉਂਕਿ ਮੈਂ ਉੱਥੇ ਪਾਰਸਲ ਡਿਲੀਵਰ ਕਰਦਾ ਰਿਹਾ। ਪਾਰਸਲ 'ਤੇ ਨਾਮ ਹੁੰਦਾ ਸੀਗਾ ਖਾਨ ਅਬਦੁਲ, ਤਾਂ ਪਾਕਿਸਤਾਨੀ ਕਮਿਊਨਿਟੀ ਵੀ ਬਹੁਤ ਆ, ਇੱਦਾਂ ਨਹੀਂ ਹੈਗਾ। ਪਰ ਉਹ ਠੀਕ ਆ, ਕਿਉਂਕਿ ਅਸੀਂ ਪੰਜਾਬੀ, ਸਾਡੇ ਪੇਜ ਪੰਜਾਬੀ ਦਾ, ਓਬਵੀਅਸਲੀ ਸਾਨੂੰ ਬਰੈਂਪਟਨ ਹੀ ਦਿਖਾਉਣਾ, ਪਰ ਪਾਕਿਸਤਾਨੀ ਵੀ ਘੱਟ ਨਹੀਂ ਹੈਗੇ, ਬਹੁਤ ਨੇ ਏਰੀਏ ਹੈਗੇ ਨੇ ਬਹੁਤ। ਫੋਰਟ ਐਂਡ ਸੈਂਡਲਵੁੱਡ ਤੇ ਸਾਰੀ ਪਾਕਿਸਤਾਨੀ ਏਰੀਆ, ਮੈਂ ਰਿਹਾ ਸਾਲ ਪਾਕਿਸਤਾਨੀਆਂ 'ਚ, ਵਾਧੂ ਬਹੁਤ ਨੇ। ਤੇ ਕਿੰਨੀ ਦੇਰ ਬਾਅਦ ਆਉਂਦੇ ਆ ਪੰਜਾਬ? ਹੁਣ ਜੇ ਆਪਾਂ ਵੇਖੀਏ, ਜਿਹੜਾ ਸਟੂਡੈਂਟ ਨਵਾਂ ਜਾਂਦਾ ਉਹਨੂੰ ਤਾਂ ਮੈਨੂੰ ਲੱਗਦਾ 3-4 ਸਾਲ ਲੱਗ ਜਾਂਦੇ ਹੋਣੇ ਪਿਛਾਂ ਗੇੜਾ ਮਾਰਨ ਨੂੰ। ਅਸਲ 'ਚ ਭਾਜੀ ਗੱਲ ਪਤਾ ਕੀ ਆ, ਕੈਨੇਡਾ 'ਚ ਜਦੋਂ ਬੰਦਾ ਚਲਾ ਜਾਂਦਾ, ਆਉਣ ਨੂੰ ਤਾਂ ਬੰਦੀ ਬੇਸ਼ੱਕ ਉਹ 6 ਮਹੀਨੇ ਬਾਅਦ ਆ ਜੇ, ਪਰ ਕੈਨੇਡਾ ਜਦੋਂ ਜਾਂਦੇ ਤੁਹਾਨੂੰ ਆਉਣ ਸਾਰੀ ਉਹ ਜਕੜ ਹੀ ਇੱਦਾਂ ਲੈਂਦਾ ਨਾ। ਤੁਸੀਂ ਸਟੂਡੈਂਟ ਹੋ, ਤੁਸੀਂ ਪੜ੍ਹਾਈ ਕਰਨੀ ਆ, ਪੜ੍ਹਾਈ ਤੋਂ ਬਾਅਦ ਤੁਸੀਂ ਗੱਡੀਆਂ ਗੁੱਡੀਆਂ ਲੈ ਲਈਆਂ, ਤੁਸੀਂ ਘਰ ਕੋਲ, ਤੁਸੀਂ ਵਰਕ ਪਰਮਿਟ ਦਿਓਗੇ, ਤੁਹਾਡੇ ਤੇ ਕਰਜ਼ੇ ਨੇ ਕੈਨੇਡਾ ਉਹ ਵੀ 4 ਪਾਸਿਓਂ ਬਸ। ਪੈ ਜਾਣੇ। ਕਈ ਲੋਕਾਂ ਨੂੰ ਮੈਂ ਹੈਰਾਨ ਹੋਣਾ, ਨਾਸਰ ਭਾਜੀ 9-9 ਸਾਲ ਹੋ ਗਏ ਇੰਡੀਆ ਨਹੀਂ ਆਏ। ਕਿਉਂ? ਕਾਰਨ ਤਾਂ ਇਹ ਹੈ ਵੀ ਘਰ ਕਿਰਾਇਆ ਤੇ ਗੱਡੀ ਕਿਰਾਏ ਤੇ ਉੱਤੋਂ ਟਿਕਟ ਜਿਹੜੀ ਕਰਾਉਣੀ ਆ ਉਹ ਵੀ ਘੱਟੋ ਘੱਟ $5-6 ਦੀ ਵਿਦ ਫੈਮਿਲੀ, ਤਾਂ ਉਹ ਮੁਸ਼ਕਿਲ ਆ ਇੰਨਾ ਚਿਰ। ਹੁਣ ਮੈਨੂੰ 3 ਮਹੀਨੇ ਹੋ ਗਏ ਆਏ ਨੂੰ, ਮੇਰੇ ਸਾਰੇ ਬੱਚਿਆਂ ਨਾਲ ਆਇਆ ਮੈਂ, ਲਗਭਗ 4 ਲੱਖ ਦੀਆਂ ਇੰਡੀਆ ਦੀਆਂ ਤਾਂ ਟਿਕਟਾਂ ਹੀ ਹੋਈਆਂ ਨੇ, ਤੇ ਉੱਪਰੋਂ ਮੈਂ ਇੱਥੇ ਆ ਕੇ 3 ਮਹੀਨੇ ਲਾ ਵੀ ਦਿੱਤੇ। ਇਹ ਕਰਨਾ ਬਹੁਤ ਔਖਾ ਕੈਨੇਡਾ ਵਾਲੇ ਬੰਦੇ ਨੂੰ, ਕਿਉਂਕਿ ਜੇ ਮੈਂ ਘਰ ਨਹੀਂ ਲਿਆ, ਗੱਡੀ ਦਾ ਕੋਈ ਚੱਕਰ ਨਹੀਂ, ਓਕੇ ਆ, ਫ੍ਰੀ ਮਾਈਂਡ। ਹਾਂ, ਜੇ ਮੇਰੇ ਤੇ ਲੋਨ ਹੁੰਦੇ ਫਿਰ ਔਖਾ ਹੁੰਦਾ। ਚਲੋ ਜੀ, ਹਰੀ 2 ਦਿਨ ਹੋਏ ਆ, ਤੁਹਾਨੂੰ ਘੁਮਾਉਂਦੇ ਹੋਰ ਪਾਕਿਸਤਾਨ, ਤੇ ਫਿਰ ਇੱਕ ਪੋਡਕਾਸਟ ਦੁਬਾਰਾ ਫੇਰ ਕਰਾਂਗੇ ਜ਼ਰੂਰ। ਆਪਾਂ ਹੁਣ ਜਾਣਾ ਲੈਲਪੁਰ ਵਾਲੇ ਪਾਸੇ ਨੂੰ, ਤੇ ਟਾਈਮ ਵੀ ਹੁੰਦਾ, ਅੱਜ ਬੱਦਲ ਵੀ ਆ, ਆਪਾਂ ਬਦਲ ਕਰਦੇ ਨਾ, ਗੱਲਾਂ ਬਾਤਾਂ ਰਾਜ ਮਾਰਾਂਗੇ ਆਪਾਂ। ਠੀਕ ਹੈ। ਬਾਕੀ ਸ਼ੁਕਰੀਆ ਜੀ ਸਾਰਿਆਂ ਨੂੰ ਜੇ ਤੁਸੀਂ ਦੇਖਿਆ। ਬਾਕੀ ਮੇਰੇ ਵੱਲੋਂ ਰਿਕਵੈਸਟ ਆ ਕਿ ਹੋਰ ਦੇਸ਼ ਤੁਸੀਂ ਜਾਣਦੇ ਹੋ, ਤੁਹਾਨੂੰ ਇਹ ਦਿਮਾਗ 'ਚ ਹੈਗਾ ਵੀ ਮੋਹਰ ਲੱਗ ਗਈ ਯਾਰ, ਐਂ ਹੋ ਨਾ ਜਾਵੇ, ਐਂ ਨਾ ਹੋ ਜਾਵੇ, ਇੱਦਾਂ ਦਾ ਕੁਛ ਨਹੀਂ, ਕੋਈ ਸਵਾਲ ਜਵਾਬ ਨਹੀਂ। ਜੇ ਹੋਰ ਕਿਦਾਂ ਲੱਗੇ ਤਾਂ ਪਾਕਿਸਤਾਨ ਦਾ ਜ਼ਰੂਰ ਲਵਾ ਕੇ ਇੱਥੇ ਜ਼ਰੂਰ ਪਹੁੰਚੋ, ਮੇਰੀ ਇਹ ਆ। ਬਾਕੀ ਦੇਸ਼ਾਂ ਦਾ ਕੋਈ ਚੱਕਰ ਨਹੀਂ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਮੁਹੱਬਤ ਤੁਹਾਡੀ ਦਾ, ਪਿਆਰ ਦਾ। ਸੋ ਦੋਸਤੋ, ਹੋਪਫੁਲੀ ਤੁਹਾਨੂੰ ਵਧੀਆ ਲੱਗੂ ਅੱਜ ਦਾ ਸਾਡਾ ਪੋਡਕਾਸਟ, ਸ਼ਾਰਟ ਪੋਡਕਾਸਟ। ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਚੰਗਾ ਲੱਗਾ, ਕੀ ਨਹੀਂ ਚੰਗਾ ਲੱਗਾ। ਸੋ ਮਿਲਦੇ ਆ ਤੁਹਾਨੂੰ ਨਵੇਂ ਵੀਡੀਓ, ਨਵੇਂ ਪੋਡਕਾਸਟ 'ਚ। ਰੱਬ ਰੱਖਾ।